ਸੋਚਾਂ ਦੀ ਮਈਅਤ ਨੂੰ ਲੈ ਕੇ ਕਿਹੜੇ ਦਰ ਜਾਵਾਂਗਾ। ਸੋਚਾਂ ਦੀ ਮਈਅਤ ਨੂੰ ਲੈ ਕੇ ਕਿਹੜੇ ਦਰ ਜਾਵਾਂਗਾ। ਜੇ ਮੈਂ ਬੋਲਾਂ ਤੇ ਮਾਰ ਦੇਵਣਗੇ, ਨਾ ਬੋਲਾਂ ਤੇ ਮਰ ਜਾਵਾਂਗਾ। ਸਾਡਾ ਅੱਜ ਦਾ ਸਬਕ ਹੈ ਹੁਸੈਨ ਸ਼ਾਦ ਹੋਰਾਂ ਦੀ ਲਿਖੀ ਹੋਈ ਕਹਾਣੀ ਕਸਮੈਲਾ ਚਾਨਣ। ਪਿਛਲੇ 2 ਦਿਨਾਂ ਤੋਂ ਅਸੀਂ ਇਸ ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਹਾਂ। ਇਸ ਦਾ ਮੌਜੂ ਬਹੁਤ ਸੰਜੀਦਾ ਹੈ ਔਰ ਨੌਜਵਾਨ ਨਸਲ ਨੂੰ ਇਹਦੇ ਬਾਰੇ ਆਗਾਹੀ ਦੇਣਾ ਇਸ ਦਾ ਮਕਸਦ ਹੈ। ਜੇ ਆਬਜੈਕਟਿਵ ਵਿੱਚ ਸਵਾਲ ਆ ਜਾਏ ਕਿ ਹੁਸੈਨ ਸ਼ਾਦ ਦੀ ਕਹਾਣੀ ਕਸਮੈਲਾ ਚਾਨਣ ਦਾ ਮੌਜੂ ਕੀ ਹੈ, ਇਹਦਾ ਜਵਾਬ ਹੋਏ ਹੁਸੈਨ ਸ਼ਾਦ ਦੀ ਕਹਾਣੀ ਕਸਮੈਲਾ ਚਾਨਣ ਦਾ ਮੌਜੂ ਹੈ ਮੁਨਸ਼ਿਆਤ, ਇਹਦੀਆਂ ਤਬਾਹੀਆਂ ਤੇ ਸਮਾਜ ਉੱਤੇ ਇਹਦਾ ਅਸਰ। ਇਹ ਸਾਡੇ ਮੁਆਸ਼ਰੇ ਵਿੱਚ ਅਜਿਹਾ ਰੋਗ ਹੈ ਜਿਹੜਾ ਦਿਨ ਬ ਦਿਨ ਵੱਧਦਾ ਜਾ ਰਿਹਾ। ਇਸ ਉੱਤੇ ਕਾਬੂ ਪਾਉਣ ਦੀ ਬੇਤਹਾਸ਼ਾ ਲੋੜ ਹੈ ਔਰ ਜਿੰਨਾ ਚਿਰ ਇਸ ਨੂੰ ਕਾਬੂ ਵਿੱਚ ਨਾ ਲਿਆਂਦਾ ਗਿਆ ਤੇ ਨੌਜਵਾਨ ਨਸਲ ਨੂੰ ਬਚਾਉਣਾ ਨਾਮੁਮਕਿਨ ਹੋ ਜਾਏ। ਨੌਜਵਾਨ ਨਸਲ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਉਸ ਨੂੰ ਮੁਆਸ਼ਰੇ ਵਿੱਚ ਅਜਿਹੇ ਵਰਤਾਰੇ ਦੇ ਨਾਲ ਰੱਖਿਆ ਜਾਏ ਜਿਹਦੇ ਨਾਲ ਉਹ ਮੁਨਸ਼ਿਆਤ ਤੋਂ ਦੂਰ ਹੀ ਰਹੇ। ਅਸੀਂ ਪਿਛਲੇ ਲੈਕਚਰ ਵਿੱਚ ਦੱਸਿਆ ਸੀ ਕਿ ਪੈਰਾਗ੍ਰਾਫ ਦੀ ਤਸ਼ਰੀਹ ਜਿਹੜੀ ਹੈ ਉਹ ਕੀਤੀ ਜਾਏਗੀ, ਨਾਲ ਜਿਹੜੀ ਬਾਕੀ ਕਹਾਣੀ ਲਿਖੀ ਹੋਈ ਹੈ ਉਸ ਨੂੰ ਪੜ੍ਹ ਕੇ ਉਹਦਾ ਤੱਥ ਜਿਹੜਾ ਹੈ ਉਹ ਵੇਖਿਆ ਜਾਏ। ਨਾਲ ਨਾਲ ਮਰੂਜ਼ੀ ਸਵਾਲ ਤੇ ਚੱਲਦੇ ਹੀ ਰਹਿਣਗੇ। ਮਰੂਜ਼ੀ ਸਵਾਲ ਦੇ ਵਿੱਚ ਇੱਕ ਅਹਿਮ ਸਵਾਲ ਜਿਹੜਾ ਅਕਸਰ ਪੇਪਰਾਂ ਵਿੱਚ ਆਉਂਦਾ ਹੈ ਤੇ ਸਟੂਡੈਂਟਸ ਉਸ ਨੂੰ ਗਲਤ ਲਿਖ ਦਿੰਦੇ ਨੇ, ਉਹਦਾ ਜਵਾਬ ਗਲਤ ਦੇ ਦਿੰਦੇ ਨੇ। ਜਿਵੇਂ ਕਿ ਸ਼ਬਾਨਾ ਤੇ ਅਨਵਰ ਦਾ ਆਪਸੀ ਕੀ ਤਾਲੁਕ ਹੈ, ਇਹ ਸਵਾਲ ਅਕਸਰ ਆਉਂਦਾ ਹੈ ਤੇ ਬੱਚੇ ਪਤਾ ਨਹੀਂ ਸ਼ਬਾਨਾ ਤੇ ਅਨਵਰ ਦੇ ਤਾਲੁਕ ਨੂੰ ਕੀ ਬਣਾ ਦਿੰਦੇ ਨੇ। ਸ਼ਬਾਨਾ ਤੇ ਅਨਵਰ ਦੋਵੇਂ ਭੈਣ ਭਰਾ ਸਨ। ਯਾਦ ਰੱਖਣਾ, ਸ਼ਬਾਨਾ ਤੇ ਅਨਵਰ ਦੋਵੇਂ ਭੈਣ ਭਰਾ ਸਨ। ਸ਼ਬਾਨਾ ਦੇ 2 ਭਰਾ ਸਨ, ਇੱਕ ਅਨਵਰ ਤੇ ਇੱਕ ਆਫਤਾਬ। ਅਨਵਰ ਉਹ ਭਰਾ ਸੀ ਜਿਹੜਾ ਮੁਨਸ਼ਿਆਤ ਦੀ ਲੱਤ ਵਿੱਚ ਗ੍ਰਿਫਤਾਰ ਹੋ, ਯਾਨੀ ਉਹ ਹੈਰੋਇਨ ਦਾ ਨਸ਼ਾ ਕਰਨ ਲੱਗ ਪਿਆ। ਉਸ ਨੇ ਹੀ ਘਰ-ਬਾਰ ਦੀਆਂ ਸ਼ੈਵਾਂ ਵੇਚਣੀਆਂ ਸ਼ੁਰੂ ਕਰਤੀਆਂ ਤੇ ਮਾਂ ਕੋਲੋਂ ਪੈਸੇ ਖੋਹ ਕੇ ਲੈ ਜਾਂਦਾ ਸੀ। ਉਸ ਨੇ ਹੀ ਸ਼ਬਾਨਾ ਨੂੰ ਧੱਕਾ ਦਿੱਤਾ ਸੀ ਜਿਹਦੀ ਵਜ੍ਹਾ ਤੋਂ ਉਹਦੇ ਮੱਥੇ ਤੇ ਫੱਟ ਜ਼ਖਮ ਜਿਹੜਾ ਹੈ ਉਹ ਲੱਗਿਆ ਸੀ। ਉਹ ਮੁਆਸ਼ਰੇ ਦੇ ਵਿੱਚ ਮੁਨਸ਼ਿਆਤ ਦਾ ਸ਼ਿਕਾਰ ਹੋਣ ਵਾਲਾ ਜਿਹੜਾ ਹੈ ਉਹਦੀ ਨੁਮਾਇੰਦਗੀ ਕਰਦਾ ਹੈ। ਉਹ ਲੋਕ ਜਿਹੜੇ ਮੁਨਸ਼ਿਆਤ ਦਾ ਸ਼ਿਕਾਰ ਹੋ ਚੁੱਕੇ ਨੇ ਉਹ ਆਪਣੇ ਘਰ-ਬਾਰ ਵਾਲਿਆਂ ਨਾਲ ਕਿਵੇਂ ਵਰਤਾਰਾ ਰੱਖਦੇ ਨੇ ਔਰ ਫਿਰ ਉਹ ਆਪਣੇ ਵਾਸਤੇ ਕਿਵੇਂ ਖਤਰਨਾਕ ਸਾਬਤ ਹੁੰਦੇ ਨੇ। ਇਹ ਸਾਰਾ ਮੌਜੂ ਜਿਹੜਾ ਹੈ ਇਹਦੇ ਵਿੱਚ ਦੱਸਿਆ ਗਿਆ। ਨੌਜਵਾਨ ਨਸਲ ਨੂੰ ਮੁਨਸ਼ਿਆਤ ਤੋਂ ਰੋਕਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ, ਸਿਰਫ ਰਿਆਸਤ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਸਾਡੇ ਆਲੇ ਦੁਆਲੇ ਜੋ ਵੀ ਜਿਸ ਤਰ੍ਹਾਂ ਦਾ ਵੀ ਹੋ ਰਿਹਾ ਹੈ ਉਸ ਉੱਤੇ ਕਾਬੂ ਪਾਉਣਾ ਚਾਹੀਦਾ ਹੈ। ਲੋਕਾਈ ਨੂੰ ਮਸ਼ਵਰਾ ਦੇਣਾ ਚਾਹੀਦਾ, ਉਹਨੂੰ ਅੱਛੀ ਜਿਹੜੀ ਹੈ ਉਹ ਰਹਿਨੁਮਾਈ ਦੇਣੀ ਚਾਹੀਦੀ ਹੈ ਤਾਂ ਜੇ ਸੁਧਾਰ ਆਵੇ। ਕੱਲ੍ਹ ਨੂੰ ਇਹ ਅੱਗ ਸਾਡਿਆਂ ਘਰਾਂ ਦੇ ਵਿੱਚ ਪਹੁੰਚ ਸਕਦੀ ਹੈ। ਇਸ ਲਈ ਗਵਾਂਢੀ ਦੇ ਘਰ ਲੱਗੀ ਅੱਗ ਨੂੰ ਬੁਝਾਉਣਾ ਵੀ ਸਾਡਾ ਫਰਜ਼ ਬਣ ਜਾਂਦਾ ਹੈ। ਪੈਰਾਗ੍ਰਾਫ ਦੀ ਤਸ਼ਰੀਹ ਵੱਲ ਆਉਂਦੇ ਹਾਂ। ਤੁਹਾਨੂੰ ਵੈਸੇ ਤੇ ਮੈਂ ਇੱਕ ਲੈਕਚਰ ਦਿੱਤਾ ਹੋਇਆ ਹੈ ਕਿ ਪੰਜਾਬੀ ਦਾ ਪੇਪਰ ਕਿਵੇਂ ਹੱਲ ਕਰੇ, ਪਰ ਇਹਦੇ ਵਿੱਚ ਪੈਰਾਗ੍ਰਾਫ ਦੀ ਤਸ਼ਰੀਹ ਤੁਹਾਨੂੰ ਦੁਬਾਰਾ ਦੱਸ ਦਿੰਦੇ ਹਾਂ ਤਾਂ ਜੋ ਤੁਹਾਨੂੰ ਪਤਾ ਚੱਲ ਜਾਏ ਕਿ ਅਸੀਂ ਇਸ ਪੈਰਾਗ੍ਰਾਫ ਦੀ ਤਸ਼ਰੀਹ ਜਾਂ ਕੋਈ ਵੀ ਪੈਰਾਗ੍ਰਾਫ ਆਉਂਦਾ ਹੈ ਤੇ ਉਹਦੀ ਤਸ਼ਰੀਹ ਨੂੰ ਕਿਵੇਂ ਕਰੀਏ। ਕਿਤਾਬਾਂ ਤੁਹਾਡੇ ਸਾਹਮਣੇ ਹੈ ਨੇ। ਸਫਾ ਨੰਬਰ 41, ਪੈਰਾਗ੍ਰਾਫ ਨੰਬਰ 3। ਪਹਿਲੇ ਪੈਰਾਗ੍ਰਾਫ ਨੂੰ ਪੜ੍ਹਾਂਗੇ, ਫਿਰ ਅਸੀਂ ਉਹਦੀ ਤਸ਼ਰੀਹ
ਦੇ ਹਵਾਲੇ ਨਾਲ ਡਿਸਕਸ ਕਰਨੇ ਆ। ਇਸ ਤੋਂ ਮਗਰੋਂ ਅਨਵਰ ਨੂੰ ਘਰ ਲੁੱਟਣੋਂ ਕੋਈ ਨਾ ਰੋਕ ਸਕਿਆ। ਉਹ ਹੈਰੋਇਨ ਦੇ ਨਸ਼ੇ ਵਿੱਚ ਡੁੱਬਾ ਘਰ ਵੜਦਾ ਤੇ ਸਭ ਕੁਝ ਹੋਂਜ ਕੇ ਲੈ ਜਾਂਦਾ। ਸ਼ਬਾਨਾ ਤੇ ਮਾਂ ਨਿੱਕੇ ਆਫਤਾਬ ਨੂੰ ਆਪਣੀ ਝੋਲੀ ਵਿੱਚ ਲੁਕਾ ਲੈਂਦੀਆਂ, ਕਿਧਰੇ ਅਨਵਰ ਦੇ ਮਕਰੂਹ ਪਰਛਾਵੇਂ ਆਫਤਾਬ ਨੂੰ ਵੀ ਗ੍ਰਹਿਣ ਨਾ ਲਾ ਦੇਣ। ਅਨਵਰ ਖਾਲੀ ਤੇ ਬੇਵਾਚੀਆਂ ਅੱਖਾਂ ਨਾਲ ਸਭ ਨੂੰ ਤੱਕਦਾ ਤੇ ਘਰ ਨੂੰ ਲੁੱਟ-ਪੁੱਟ ਕੇ ਲੈ ਜਾਂਦਾ। ਸ਼ਬਾਨਾ ਤੇ ਮਾਂ ਨੂੰ ਬੇਆਸਰਾ ਤੇ ਕਮਜ਼ੋਰ ਹੋਣ ਦੇ ਦੁੱਖ ਦੇ ਕੇ ਮੁੜ ਉਸ ਦਿਨ ਹੀ ਆਉਂਦਾ ਜਿਸ ਦਿਨ ਫਿਰ ਉਹਨੇ ਲੁੱਟਮਾਰ ਕਰਨੀ ਹੁੰਦੀ। ਇਹ ਪੈਰਾਗ੍ਰਾਫ ਹੈ। ਪੇਪਰ ਦੇ ਵਿੱਚ ਜਦੋਂ ਤੁਸੀਂ ਇਹਦਾ ਜਵਾਬ ਲਿਖਣਾ ਹੈ ਤੇ ਸਿਰਫ ਤੁਸੀਂ ਲਿਖਣਾ ਹੈ ਸਵਾਲ ਨੰਬਰ। ਅਗਰ ਇਹ ਸਵਾਲ ਨੰਬਰ 3 ਹੈ ਜਾਂ 4 ਹੈ ਤਾਂ ਸਿਰਫ ਸਵਾਲ ਨੰਬਰ ਲਿਖ ਦੇਣਾ, ਪੂਰਾ ਸਵਾਲ ਲਿਖਣ ਦੀ ਲੋੜ ਨਹੀਂ। ਇਸ ਤੋਂ ਅਗਲਾ ਜਿਹੜਾ ਮਰਹਲਾ ਹੈ, ਪੈਰਾਗ੍ਰਾਫ ਨਹੀਂ ਲਿਖਣਾ। ਬੱਚੇ ਆਪਣਾ ਵਕਤ ਜ਼ਾਇਆ ਕਰਦੇ ਨੇ, ਕੁਐਸਚਨ ਪੇਪਰ ਦਾ ਸਾਰਾ ਪੈਰਾਗ੍ਰਾਫ ਲਿਖਦੇ ਰਹਿੰਦੇ। ਕਦੀ ਵੀ ਪੈਰਾਗ੍ਰਾਫ ਨਹੀਂ ਲਿਖਣਾ, ਕਿਉਂ ਜੇ ਉਹ ਪੇਪਰ ਦੇ ਵਿੱਚ ਮੌਜੂਦ ਹੈ। ਅਗਰ 2 ਜੁਜ਼ ਆਏ ਨੇ, ਜੁਜ਼ ਅਲਿਫ ਤੇ ਜੁਜ਼ ਬੇ, ਤੇ ਤੁਸੀਂ ਜੁਜ਼ ਨੰਬਰ ਜੁਜ਼ ਲਿਖ ਦਿਓ ਕਿ ਜੁਜ਼ ਅਲਿਫ ਹੈ, ਜੁਜ਼ ਬੇ। ਇਹ ਯਾਦ ਰੱਖਣਾ ਕਿ ਪੈਰਾਗ੍ਰਾਫ ਲਿਖ ਕੇ ਆਪਣਾ ਵੇਲਾ ਨਹੀਂ ਜ਼ਾਇਆ ਕਰਨਾ। ਫਿਰ ਇਸ ਤੋਂ ਅੱਗੇ ਆਨੇ ਆ, ਫਿਰ ਲਿਖਣਾ ਹਵਾਲਾ ਮਤਨ। ਹਵਾਲਾ ਮਤਨ ਦੇ ਵਿੱਚ ਸਬਕ ਦਾ ਸਰਨਾਮਾ ਤੇ ਲਿਖਾਰੀ ਦਾ ਨਾਂ। ਮੈਂ ਰਿਪੀਟ ਕਰ ਰਿਹਾ ਆਪਣੀ ਗੱਲ, ਸਬਕ ਦਾ ਸਰਨਾਮਾ, ਲਿਖਾਰੀ ਦਾ ਨਾਂ। ਸਬਕ ਦਾ ਨਾਂ ਨਹੀਂ ਲਿਖਣਾ, ਸਬਕ ਦਾ ਨਾਂ ਗਲਤ ਹੈ। ਸਬਕ ਦਾ ਸਰਨਾਮਾ, ਸਾਡੇ ਕੋਲ ਸਬਕ ਦਾ ਸਰਨਾਮਾ ਕੀ ਹੈ? ਸਬਕ ਦਾ ਸਰਨਾਮਾ ਅੱਗੇ ਤੁਸੀਂ ਲਿਖੋਗੇ ਕਸਮੈਲਾ ਚਾਨਣ। ਕਲੀਅਰ? ਕਿ ਸਬਕ ਦਾ ਸਰਨਾਮਾ ਕਸਮੈਲਾ ਚਾਨਣ। ਥਰਡੀ ਲਾਈਨ ਤੇ ਲਿਖੋਗੇ ਲਿਖਾਰੀ ਦਾ ਨਾਂ, ਅੱਗੇ ਲਿਖਾਰੀ ਦਾ ਨਾਂ ਲਿਖੋਗੇ ਹੁਸੈਨ ਸ਼ਾਦ। ਇਹ ਤੁਹਾਡੇ ਨੰਬਰ ਜਿਹੜੇ ਨੇ ਇਸੇ ਤਰ੍ਹਾਂ ਹੀ ਟਿਕ ਮਾਰਕ ਕਰਕੇ ਤੁਹਾਨੂੰ ਨੰਬਰ ਦੇ ਦਿੱਤੇ ਜਾਣ। 2 ਨੰਬਰ ਤੁਹਾਡੇ ਸਰਨਾਮੇ ਦੇ ਨੇ, 2 ਨੰਬਰ ਤੁਹਾਡੇ ਲਿਖਾਰੀ ਦੇ। ਤੇ ਅੱਗੇ ਹੁਣ ਆਨੇ ਆ ਸਿਆਕੋ ਸਬਾਕ। ਜਾਂ ਲਿਖਿਆ ਹੁੰਦਾ ਸਿਆਕੋ ਸਬਾਕ, ਜਾਂ ਲਿਖਿਆ ਹੁੰਦਾ ਹੈ ਅਗੜ ਪਿਛੜ ਦੇ ਹਵਾਲੇ ਨਾਲ ਤਸ਼ਰੀਹ ਕਰੋ। ਪਰ ਜੇ ਕੁਝ ਵੀ ਨਹੀਂ ਲਿਖਿਆ ਹੁੰਦਾ, ਸਿਰਫ ਲਿਖਿਆ ਹੁੰਦਾ ਹੈ ਦਿੱਤੇ ਗਏ ਪੈਰਾਗ੍ਰਾਫ ਦੀ ਤਸ਼ਰੀਹ ਕਰੋ, ਤੇ ਫਿਰ ਵੀ ਅੰਡਰਸਟੂਡ ਹੈ ਕਿ ਤੁਸੀਂ ਹਵਾਲਾ ਮਤਨ ਦਿਓਗੇ ਤੇ ਸਿਆਕੋ ਸਬਾਕ ਜ਼ਰੂਰ ਲਿਖੋਗੇ। ਸਿਆਕੋ ਸਬਾਕ ਤੋਂ ਬਗੈਰ ਤਸ਼ਰੀਹ ਮੁਮਕਿਨ ਹੀ ਨਹੀਂ। ਫਿਰ ਤੁਸੀਂ ਸਿਆਕੋ ਸਬਾਕ ਲਿਖੋਗੇ, ਸਿਆਕੋ ਸਬਾਕ ਜਾਂ ਅਗੜ ਪਿਛੜ। ਪੂਰੀ ਕਹਾਣੀ ਨੂੰ ਅਸੀਂ 5 ਤੋਂ 6 ਲਾਈਨਾਂ ਦੇ ਵਿੱਚ ਬਿਆਨ ਕਰ। ਪੂਰੀ ਕਹਾਣੀ ਕੀ ਹੈ, ਯਾਨੀ ਅਸੀਂ ਅਗਰ ਇਹਦਾ ਸਿਆਕੋ ਸਬਾਕ ਲਿਖਾਂਗੇ ਤੇ ਉਹ ਕੁਝ ਇੰਜ ਬਣ ਜਾਏਗਾ ਕਿ ਸ਼ਬਾਨਾ ਆਪਣੇ ਖਿਆਲਾਂ ਵਿੱਚ ਗਵਾਚੀ ਗੁਜ਼ਰੇ ਹੋਏ ਵੇਲੇ ਨੂੰ ਯਾਦ ਕਰ ਰਹੀ ਸੀ। ਉਹਦਾ ਧਿਆਨ ਆਫਤਾਬ ਵੱਲ ਪਿਆ। ਆਫਤਾਬ ਜਿਹੜਾ ਨਿੱਕੀ ਉਮਰੇ ਸੀ ਤੇ ਆਉਣ ਵਾਲੇ ਦੁੱਖਾਂ ਤੋਂ ਅਣਜਾਣ ਸੀ। ਉਹਦਾ ਮਨ ਜਿਹੜਾ ਹੈ ਉਹ ਆਫਤਾਬ ਅਨਵਰ ਦੀਆਂ ਗੱਲਾਂ ਯਾਦ ਕਰਕੇ ਦੁਖੀ ਹੋ ਗਿਆ। ਅਨਵਰ ਉਹ ਸੀ ਜਿਸ ਨੇ ਨਸ਼ੇ ਦੀ ਲੱਤ ਵਿੱਚ ਆਪਣਾ ਆਪ ਵਿਗਾੜ ਲਿਆ ਤੇ ਘਰ ਵਿੱਚ ਖੁਸ਼ਹਾਲੀ ਖਤਮ ਹੋ ਗਈ ਤੇ ਰੋਣਾ ਧੋਣਾ ਤੇ ਦੁੱਖ ਨੇ ਜਿਹੜੀਆਂ ਜੜ੍ਹਾਂ ਫੜ ਲਈਆਂ। ਇੱਕ ਦਿਨ ਉਹ ਲੁੱਟ ਮਾਰ ਕਰਦਾ ਮਾਂ ਕੋਲੋਂ ਪੈਸੇ ਖੋ ਕੇ ਨੱਸ ਗਿਆ ਤੇ ਆਪਣੀ ਵੱਡੀ ਭੈਣ ਨੂੰ ਵੀ ਧੱਕਾ ਮਾਰ ਕੇ ਚਲਾ ਗਿਆ, ਜਿਹਦੇ ਨਾਲ ਉਹਦੇ ਮੱਥੇ ਤੇ ਨਿਸ਼ਾਨ। ਇਹਨਾਂ ਕੁ ਲਿਖਣ ਤੋਂ ਬਾਅਦ ਹੁਣ ਤੁਸੀਂ ਪੈਰਾਗ੍ਰਾਫ ਤੇ ਵੜ। ਦਿੱਤੇ ਗਏ ਪੈਰਾਗ੍ਰਾਫ ਦੇ ਵਿੱਚ ਅਨਵਰ ਦੀ ਉਹ ਹਾਲਤ ਦੱਸੀ ਗਈ ਹੈ ਜਦੋਂ ਉਹ ਨਸ਼ੇ ਦੀ ਲੱਤ ਵਿੱਚ ਪੂਰੀ ਤਰ੍ਹਾਂ ਗ੍ਰਿਫਤਾਰ ਹੋ ਗਿਆ ਸੀ ਤੇ ਘਰ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹਦੀ ਅਖੀਰ ਨੇੜੇ ਆਉਣ ਲੱਗੀ। ਇਹ ਤੁਸੀਂ ਆਖਰੀ ਜਿਹੜੀ ਲਾਈਨ ਹੈ ਉਹ ਜ਼ਰੂਰ ਲਿਖਣਾ ਹੈ, ਜਿਹਦੇ ਵਿੱਚ ਪੂਰੀ ਜਿਹੜਾ ਪੈਰਾਗ੍ਰਾਫ ਹੈ ਉਸ ਦਾ ਤੱਤ 1 ਲਾਈਨ ਵਿੱਚ ਜਾਂ 1.5 ਲਾਈਨ ਵਿੱਚ ਆ ਜਾਏ। ਪੂਰੀ ਕਹਾਣੀ ਨੂੰ 4 ਤੋਂ 4.5 ਲਾਈਨਾਂ ਵਿੱਚ, ਤੇ ਜਿਹੜਾ ਪੈਰਾਗ੍ਰਾਫ ਹੈ ਉਹਨੂੰ ਤੁਸੀਂ 1 ਲਾਈਨ ਦੇ ਵਿੱਚ
ਉਹਦਾ ਮਫਹੂਮ, ਉਹਦਾ ਨਿਚੋੜ, ਉਹਦਾ ਤੱਤ, ਉਹਦਾ ਐਸੈਂਸ ਜਿਹੜਾ ਹੈ ਉਹ ਸਾਹਮਣੇ ਲਿਆ ਰੱਖਣਾ। ਯਾਨੀ ਜਿਹੜਾ ਅਸੀਂ ਪੈਰਾਗ੍ਰਾਫ ਪੜ੍ਹਿਆ ਸੀ ਉਹਦਾ ਅਸੀਂ ਐਸੈਂਸ ਇਹ ਕੱਢਿਆ, ਉਹਦਾ ਨਿਚੋੜ ਇਹ ਕੱਢਿਆ ਕਿ ਨਸ਼ੇ ਵਿੱਚ ਡੁੱਬਿਆ ਅਨਵਰ ਘਰ ਨੂੰ ਲੁੱਟ ਰਿਹਾ ਸੀ ਤੇ ਘਰ ਵਾਲਿਆਂ ਨੂੰ ਬੇਆਸਰਾ ਕਰਕੇ ਨੱਸ ਜਾਂਦਾ। ਇਹ ਉਹਦਾ ਯਾਨੀ ਪੂਰੇ ਪੈਰਾਗ੍ਰਾਫ ਦਾ ਨਿਚੋੜ ਹੈ। ਔਰ ਇਹੀ ਚੀਜ਼ 2 ਨੰਬਰ ਤੁਹਾਨੂੰ ਉਦੋਂ ਹੀ ਮਿਲਣਗੇ ਜਦੋਂ ਤੁਸੀਂ ਸਿਆਕੋ ਸਬਾਕ ਦੇ ਵਿੱਚ ਇਸ ਤਰ੍ਹਾਂ ਲਿਖੋਗੇ। ਬਹੁਤ ਸਾਰੇ ਬੱਚੇ ਕੀ ਕਰਦੇ ਨੇ ਕਿ ਸਿਆਕੋ ਸਬਾਕ ਨੂੰ ਇੰਨਾ ਖਿਲਾਰ ਕੇ ਲਿਖ ਦਿੰਦੇ ਨੇ ਕਿ ਉਸ ਮੁਮਤਹਿਨ ਨੂੰ, ਜਿਹੜਾ ਐਗਜ਼ਾਮੀਨਰ ਹੈ, ਜਿਹੜਾ ਸਬ ਐਗਜ਼ਾਮੀਨਰ ਹੈ, ਪੇਪਰ ਜਿਹੜਾ ਚੈੱਕ ਕਰ ਰਿਹਾ ਹੈ, ਉਸ ਨੂੰ ਕੱਟਣਾ ਪੈਂਦਾ। 5 ਤੋਂ 6 ਲਾਈਨਾਂ, 7ਵੀਂ ਲਾਈਨ ਦਾ ਨਾ ਸੋਚੋ, 5 ਤੋਂ 6 ਲਾਈਨਾਂ ਤੁਸੀਂ ਲਿਖਣੀਆਂ ਨੇ ਸਿਆਕੋ ਸਬਾਕ ਦੀਆਂ, ਜਿਸ ਤੇ 2 ਨੰਬਰ। 2 ਨੰਬਰ ਤੁਹਾਡੇ ਜਿਹੜੇ ਹੋ ਗਏ ਸਬਕ ਦਾ ਸਰਨਾਮਾ, 2 ਨੰਬਰ ਸਬਕ ਦੇ ਲਿਖਾਰੀ ਦਾ ਨਾਮ, 2 ਨੰਬਰ ਸਿਆਕੋ ਸਬਾਕ। ਟੋਟਲ ਹੋ ਗਏ 6 ਨੰਬਰ। ਬਾਕੀ ਹੁਣ ਜਿਹੜੀ ਤੁਹਾਡੀ ਤਸ਼ਰੀਹ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਤਸ਼ਰੀਹ ਦੇ ਹਵਾਲੇ ਨਾਲ ਕੀ ਨੇ। ਅਗਰ ਇਹ 15 ਨੰਬਰ ਦਾ ਹੈ ਤੇ ਫਿਰ ਤੁਹਾਨੂੰ 3-3 ਨੰਬਰ ਜਿਹੜੇ ਨੇ ਉਹ ਉਹਨਾਂ 'ਚ ਵੰਡਿਆ ਜਾਏ। ਅਸੀਂ ਇਹਨਾਂ ਨੂੰ ਪੂਰੇ ਨੰਬਰ ਜਿਹੜੇ ਨੇ ਉਹਦੇ 'ਚ ਦੇਣੇ ਆ, ਯਾਨੀ ਉਹਦੇ ਸਬਕ ਦੇ ਸਰਨਾਮੇ, ਲਿਖਾਰੀ ਦੇ ਨਾਮ ਤੇ ਸਿਆਕੋ ਸਬਾਕ ਦੇ ਵਿੱਚ ਪੂਰੇ ਨੰਬਰ ਦਿੱਤੇ ਜਾਂਦੇ। ਹੁਣ ਅਸੀਂ ਆਉਂਦੇ ਹਾਂ ਤਸ਼ਰੀਹ ਵਾਲੇ ਪਾਸੇ। ਤਸ਼ਰੀਹ ਕਰਦੇ ਹੋਇਆਂ ਇੱਕ ਫਿਕਰਾ ਮੈਂ ਤੁਹਾਨੂੰ ਉਸ ਲੈਕਚਰ ਵਿੱਚ ਵੀ ਦੱਸਿਆ ਸੀ ਜਿਹਦੇ ਵਿੱਚ ਪੇਪਰ ਹੱਲ ਕਰਨਾ ਹੈ, ਇਹਦੇ ਵਿੱਚ ਵੀ, ਕਿ ਦਿੱਤੇ ਗਏ ਪੈਰਾਗ੍ਰਾਫ ਵਿੱਚ ਲਿਖਾਰੀ ਨੇ ਆਪਣੇ ਮਖਸੂਸ ਅੰਦਾਜ਼ ਨਾਲ ਐਵੇਂ ਬਿਆਨ ਕੀਤਾ ਹੈ ਕਿ, ਇਹ ਜਿਹੜਾ ਫਿਕਰ ਹੈ ਤੁਸੀਂ ਸ਼ੁਰੂ ਕਰੋ ਕਿ, ਠੀਕ ਹੈ, ਜਦੋਂ ਕਿਹ ਤੋਂ ਜਿਹੜੀ ਸਾਡੀ ਗੱਲ ਕਿ ਕਸਮੈਲਾ ਚਾਨਣ ਵਿੱਚ ਮਰਕਜ਼ੀ ਕਿਰਦਾਰ ਸ਼ਬਾਨਾ ਜਦੋਂ ਆਪਣੇ ਗੁਜ਼ਰੇ ਵੇਲੇ ਦੇ ਬਾਰੇ ਸੋਚਦੀ ਏ ਤੇ ਉਸ ਨੂੰ ਅਨਵਰ ਦੀਆਂ ਹਰਕਤਾਂ ਯਾਦ ਆਉਂਦੀਆਂ ਨੇ ਕਿ ਕਿਵੇਂ ਉਸ ਨੇ ਨਸ਼ੇ ਦੀ ਲੱਤ ਦੇ ਨਾਲ ਘਰ ਨੂੰ ਬਰਬਾਦ ਕਰਕੇ ਰੱਖ ਦਿੱਤਾ। ਯਾਨੀ ਇਹਦਾ ਇਬਤਦਾ ਜਿਹੜੀ ਹੈ ਉਹ ਇਸ ਤਰ੍ਹਾਂ ਕਰਨੀ ਹੈ। ਇਹ ਪੈਰਾਗ੍ਰਾਫ ਦੇ ਵਿੱਚ ਨਹੀਂ ਲਿਖਿਆ, ਲੇਕਿਨ ਤੁਸੀਂ ਸਬਕ ਪੜ੍ਹਿਆ, ਤੁਹਾਨੂੰ ਉਹਦੇ ਬਾਰੇ ਪਤਾ ਹੈ। ਇੱਕ ਹੋਰ ਜਿਹੜੀ ਗਲਤ ਫਹਿਮੀ ਜਿਹੜੇ ਬੱਚੇ ਅਕਸਰ ਕਰਦੇ ਨੇ ਕਿ ਉਹਨਾਂ ਨੇ ਸਾਰੇ ਸਬਕਾਂ ਦੇ ਖੁਲਾਸੇ ਯਾਦ ਕੀਤੇ ਹੁੰਦੇ ਨੇ ਤੇ ਕੁਛ ਉਹਨਾਂ ਨੂੰ ਇਹੋ ਜਿਹੀ ਸੇਧ ਮਿਲਦੀ ਹੈ ਕਿ ਗਲਤ ਸੇਧ ਮਿਲਦੀ ਹੈ, ਗਲਤ ਜਿਹੜੀ ਗੱਲ ਮਿਲਦੀ ਹੈ ਉਹਨਾਂ ਨੂੰ, ਗਲਤ ਗੱਲ ਉਹਨਾਂ ਦੇ ਕੰਨਾਂ 'ਚ ਪਾ ਦਿੱਤੀ ਜਾਂਦੀ ਹੈ ਕਿ ਬਸ ਇਹਦੇ 'ਚ ਪੈਰਾਗ੍ਰਾਫ ਦੀ ਤਸ਼ਰੀਹ ਵੇਲੇ ਨਾ ਪੂਰਾ ਖੁਲਾਸਾ ਹੀ ਲਿਖ ਦਿਓ। ਟੋਟਲੀ ਗਲਤ ਜੇ, ਇਹ ਟੋਟਲੀ ਗਲਤ ਹੈ, ਟੋਟਲੀ ਗਲਤ ਹੈ। ਔਰ ਇਹਦਾ 0 ਨੰਬਰ ਹੈ। ਪੂਰਾ ਪੈਰਾਗ੍ਰਾਫ ਦੀ ਤਸ਼ਰੀਹ ਕਰਦੇ ਹੋਇਆਂ ਪੈਰਾਗ੍ਰਾਫ ਨੂੰ ਸਾਹਮਣੇ ਰੱਖਣਾ ਹੈ, ਸਬਕ ਦੇ ਖੁਲਾਸੇ ਨੂੰ ਨਹੀਂ। ਹੁਣ ਅਸੀਂ ਜੇ ਇੱਥੇ ਸਬਕ ਦਾ ਖੁਲਾਸਾ ਸ਼ੁਰੂ 'ਚ ਸ਼ਬਾਨਾ ਖਿਆਲਾਂ ਦੇ ਵਿੱਚ ਆਫਤਾਬ ਦੇ ਬਾਰੇ ਸੋਚੀਏ, ਦੀ ਮਾਂ ਦੇ ਬਾਰੇ ਸਭ ਕੁਝ ਲਿਖੀ ਜਾਵਾਂਗੇ ਤੇ ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਇਸ ਪੈਰਾਗ੍ਰਾਫ ਦੀ ਤਸ਼ਰੀਹ ਨਹੀਂ। ਪੈਰਾਗ੍ਰਾਫ ਸ਼ੁਰੂ ਹੁੰਦਾ ਹੈ ਇਸ ਤੋਂ ਮਗਰੋਂ ਅਨਵਰ ਨੂੰ ਘਰ ਲੁੱਟ ਨੂੰ ਕੋਈ ਨਾ ਰੋਕ ਸਕਿਆ। ਯਾਨੀ ਅਨਵਰ ਜਦੋਂ ਘਰ ਲੁੱਟ ਨੂੰ ਕੋਈ ਨਾ ਰੋਕ ਸਕਿਆ ਕਿ ਉਹ ਨਸ਼ੇ ਦਾ ਆਦੀ ਹੋ ਗਿਆ। ਹੁਣ ਅਸੀਂ ਹਰ ਫਿਕਰੇ ਨੂੰ 4 ਨਾਲ ਜ਼ਰਬ ਦਿਆਂਗੇ, ਯਾਨੀ ਮਿਸਾਲ ਤੌਰ ਤੇ ਕਦੋਂ, ਕਿਵੇਂ, ਕਿੱਥੋਂ ਤੇ ਇਹ ਸਾਰਾ ਕੀ ਹੈ, ਇਹ ਸਾਰੇ ਹਾਲਾਤ। ਯਾਨੀ ਘਰ ਲੁੱਟ ਨੂੰ ਕੋਈ ਕਿਉਂ ਘਰ ਲੁੱਟਦਾ ਸੀ ਕਿ ਉਹ ਨਸ਼ੇ ਦਾ ਆਦੀ ਹੋ ਗਿਆ ਸੀ, ਉਸ ਨੂੰ ਪੈਸੇ ਦੀ ਲੋੜ ਸੀ, ਉਸ ਨੂੰ ਨਸ਼ੇ ਦੀ ਤਲਬ ਸੀ ਔਰ ਉਹਦੇ ਵਾਸਤੇ ਉਹ ਕੁਝ ਵੀ ਕਰ ਸਕਦਾ ਸੀ। ਯਾਨੀ ਉਸ ਨੇ ਆਪਣੇ ਘਰ-ਬਾਰ ਔਰ ਤਕੱਦੁਸ ਨੂੰ ਵੀ ਪਾਮਾਲ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਅਸੀਂ ਦੇਖਾਂਗੇ। ਉਹ ਹੀਰੋਇਨ ਦੇ ਨਸ਼ੇ ਵਿੱਚ ਡੁੱਬਾ ਘਰ ਵੜਦਾ ਤੇ ਸਭ ਕੁਝ ਹੋਂਜ ਕੇ ਲੈ ਜਾਂਦਾ। ਯਾਨੀ ਜਦੋਂ ਉਹਨੂੰ ਪੈਸੇ ਦੀ ਲੋੜ ਸੀ ਉਹ ਕਮਾ ਤੇ ਰਿਹਾ ਨਹੀਂ, ਉਸ ਨੂੰ ਨਸ਼ੇ ਦੀ ਲੱਤ ਤੇ ਲੱਗ ਗਈ, ਪਰ ਉਹਨੂੰ ਪੈਸਿਆਂ ਦੀ ਲੋੜ ਸੀ ਔਰ ਉਹ ਪੈਸਾ ਜਾਂ ਤੇ ਲੁੱਟਮਾਰ ਕਰ ਸਕੀ ਔਰ ਉਹਦੇ 'ਚ ਇੰਨੀ ਹਾਲਤ, ਉਹਦੇ 'ਚ ਤਾਕਤ ਨਹੀਂ ਸੀ। ਆਖਿਰਕਾਰ ਉਹ ਘਰ ਆਉਂਦਾ ਹੈ ਤੇ ਆਪਣੀ ਬੁੱਢੜੀ ਮਾਂ ਕੋਲੋਂ ਬਟਵਾ ਖੋ ਕੇ ਨੱਸ ਜਾਂਦਾ, ਯਾਨੀ ਉਹ ਹੁੰਜ ਕੇ ਲੈ ਜਾਂਦਾ। ਯਾਨੀ ਬੁੱਢੜੀ ਮਾਂ ਕੋਲੋਂ ਕਦੀ ਬਟਵਾ, ਫਿਰ ਬਟਵਾ ਲੁੱਟਣ ਦੇ ਬਾਅਦ ਉਹ ਘਰ ਦੇ ਭਾਂਡੇ ਟੀਂਡੇ ਚੁੱਕ ਕੇ ਲੈ ਕੇ ਜਾਂਦਾ, ਉਹ ਘਰ ਦੀਆਂ ਸ਼ੈਵਾਂ ਵੇਚਣ ਲੱਗ ਪੈਂਦਾ ਹੈ ਔਰ ਆਹਿਸਤਾ ਆਹਿਸਤਾ ਉਹ ਇਸ ਦਲਦਲ ਵਿੱਚ ਵੱਧਦਾ ਹੀ ਜਾਂਦਾ। ਇਹ ਸਾਰੇ ਤੁਸੀਂ 4 ਲਾਈਨਾਂ ਨੂੰ ਜੇ ਤੁਸੀਂ ਡਿਸਕ੍ਰਾਈਬ ਕਰੋਗੇ ਤੇ ਇਹ ਤੁਹਾਡੀਆਂ 15 ਕੁ ਲਾਈਨਾਂ ਬਣ ਜਾਣ। ਅਖੀਰ ਦੇ ਉੱਤੇ
ਤੁਸੀਂ ਇਹਨੂੰ ਬਿਆਨ ਕਰਨਾ ਹੈ ਕਿ ਹੁਸੈਨ ਸ਼ਾਦ ਹੋਰਾਂ ਨੇ ਬੜੇ ਢੁਕਵੇਂ ਅੰਦਾਜ਼ ਨਾਲ ਦਾਲ ਦੋ ਅੱਖਾਂ ਵਾਲਾ ਹੇਕ ਕਾਫ ਵਾਓ ਇਹ ਨੂਨ ਬੜੇ ਢੁਕਵੇਂ ਅੰਦਾਜ਼ ਨਾਲ ਆਪਣਾ ਸੁਨੇਹਾ ਲੁਕਾਈ ਨੂੰ ਦਿੱਤਾ ਹੈ। ਉਹਨਾਂ ਨੇ ਮੁਆਸ਼ਰੇ ਦੇ ਵਿਗਾੜ ਨੂੰ ਮੌਜੂ ਬਣਾਇਆ ਹੈ ਤਾਂ ਜੋ ਇਸ ਵਿਗਾੜ ਨੂੰ ਵੇਖ ਕੇ ਨਵੀਂ ਨਸਲ ਇਸ ਵਿਗੜੇਪਨ ਤੋਂ ਬਚ ਸਕੇ ਤੇ ਆਪਣੇ ਆਪ ਨੂੰ ਸਿੱਧੀ ਰਾਹ ਤੇ ਲਾ ਸਕੇ। ਉਹਨਾਂ ਦਾ ਮਕਸਦ ਇਸਲਾਹ ਕਰਨਾ ਹੈ, ਬਿਹਤਰੀ ਕਰਨਾ ਹੈ ਤੇ ਨਾਲ ਨਾਲ ਮੁਆਸ਼ਰੇ ਦੀਆਂ ਕੋੜੀਆਂ ਹਕੀਕਤਾਂ ਨੂੰ ਵੀ ਸਾਹਮਣੇ ਲਿਆ ਕੇ ਰੱਖ ਦੇਣਾ। ਇਹ ਤੁਸੀਂ 3 ਲਾਈਨਾਂ ਜਿਹੜੀਆਂ ਨੇ ਉਹ ਹੁਸੈਨ ਸ਼ਾਦ ਦੇ ਹਵਾਲੇ ਨਾਲ ਉਹਨਾਂ ਦੀ ਲਿਖਤ ਦੇ ਹਵਾਲੇ ਨਾਲ ਅਖੀਰ ਤੇ ਬਿਆਨ ਕਰ ਦਿਓ। ਯਾਨੀ 15 ਲਾਈਨਾਂ ਜੇ ਤੁਸੀਂ ਉਹਦੀ ਤਸ਼ਰੀਹ ਕਰ ਦੋਗੇ ਜਾਂ 15 ਤੋਂ ਘੱਟ ਹੋ ਜਾਂਦੀਆਂ 12, ਅਗਰ 4 ਲਾਈਨਾਂ ਨੇ ਅਸੀਂ 3-3 ਲਾਈਨਾਂ ਨੂੰ ਅਸੀਂ ਇਹਨੂੰ ਡਿਸਕ੍ਰਾਈਬ ਕਰਨੇ ਆ ਤੇ 12 ਲਾਈਨਾਂ ਬਣ ਜਾਣਗੀਆਂ। 3 ਲਾਈਨਾਂ ਅਖੀਰ ਤੇ 15 ਲਾਈਨਾਂ ਤੁਹਾਡਾ ਇੱਕ ਪੂਰਾ ਸਫਾ ਜਿਹੜਾ ਹੈ ਉਹ ਬਣ ਜਾਏਗਾ ਤੁਹਾਡੀ ਤਸ਼ਰੀਹ ਵਾਸਤੇ, ਜਿਹਦੇ ਵਿੱਚ ਤੁਹਾਨੂੰ ਅਗਰ ਤੁਸੀਂ ਬਿਲਕੁਲ ਠੀਕ ਲਿਖਦੇ ਹੋ ਤੇ 90 ਤੋਂ 95% ਨੰਬਰ ਜਿਹੜੇ ਨੇ ਇਸ ਤਸ਼ਰੀਹ ਵਿੱਚ ਤੁਹਾਨੂੰ ਆ ਜਾਣਗੇ। ਮੈਂ ਬਾਰ-ਬਾਰ ਤੁਹਾਨੂੰ ਕਲਾਸ ਵਿੱਚ ਵੀ ਸਮਝਾਉਂਦਾ ਰਹਿੰਦਾ ਕਿ ਪੇਪਰ ਕਰਨਾ ਜਿਹੜਾ ਹੈ ਉਹ ਬਹੁਤ ਜਿਹੜਾ ਹੈ ਉਹ ਮਾਇਨੇ ਰੱਖਦਾ ਹੈ। ਪੇਪਰ ਨੂੰ ਹਾਊ ਟੂ ਅਟੈਂਪਟ ਦਾ ਪੇਪਰ ਉਹ ਦੀ ਬੜੀ ਅਹਿਮੀਅਤ ਹੈ। ਸਾਨੂੰ ਸਾਰੀ ਕਿਤਾਬ ਯਾਦ ਹੋਵੇ ਫਿਰ ਵੀ ਸਾਨੂੰ ਪੇਪਰ ਨਾ ਕਰਨਾ ਆਉਂਦਾ ਹੋਏ ਤੇ ਕਦੇ ਵੀ ਚੰਗੇ ਨੰਬਰ ਨਹੀਂ ਦਿੱਤੇ ਜਾਂਦੇ। ਪੇਪਰ ਨੂੰ ਕਰਨਾ ਇੱਕ ਪੂਰੀ ਟੈਕਨੀਕ ਹੈ, ਇਸ ਨੂੰ ਸਿੱਖਣਾ ਚਾਹੀਦਾ ਹੈ। ਅੱਜ ਜਿਹੜਾ ਅਸੀਂ ਸਵਾਲ ਕੀਤਾ ਉਹ ਸੀ ਪੈਰਾਗ੍ਰਾਫ ਦੀ ਤਸ਼ਰੀਹ ਕਿਵੇਂ ਕਰਨੀ। ਇਹਦੇ ਹਵਾਲੇ ਨਾਲ ਕੋਈ ਸਵਾਲ ਹੋਏ ਤੇ ਜ਼ਰੂਰ ਪੁੱਛ ਲੈਣਾ, ਕੋਈ ਗੱਲ ਹੋਏ ਨਾਲ ਨਾਲ, ਤਾਂ ਜੇ ਤੁਹਾਨੂੰ ਉਹਦੇ ਬਾਰੇ ਲਿਖਣ ਦੀ ਔਰ ਉਹਦੇ ਬਾਰੇ ਸੋਚਣ ਦੀ ਜਾਂਚ ਆਉਣੀ ਚਾਹੀਦੀ ਔਰ ਬਹੁਤ ਸਾਫ਼ ਸੁਥਰੀ ਲਿਖਾਈ। ਕੋਸ਼ਿਸ਼ ਤੇ ਕਰੋ ਜੇ ਤੁਹਾਨੂੰ ਮਾਰਕਰ ਦੀ ਵਰਤੋਂ ਆ ਜਾਏ, ਕੱਟੇ ਹੋਏ ਮਾਰਕਰ ਦੀ, ਜੇ ਨਹੀਂ ਹੈ ਤੇ ਦੂਜਾ ਮਾਰਕਰ ਹੀ ਰੱਖੋ। ਜੇ ਉਹ ਵੀ ਨਹੀਂ ਹੈ ਤੇ ਇਹਦੇ ਬਾਰੇ ਪਰੇਸ਼ਾਨ ਹੋਣ ਦੀ ਲੋੜ ਨਹੀਂ। ਸਿਰਫ ਪੈਨ ਹੈ ਤੁਹਾਡੇ ਕੋਲ, ਇੰਕ ਪੈਨ ਹੈ ਜਾਂ ਫਾਊਂਟੇਨ ਪੈਨ ਹੈ ਜਾਂ ਤੁਹਾਡੇ ਕੋਲ ਬਾਲ ਪੈਨ ਹੈ, ਉਹਦੇ ਨਾਲ ਵੀ ਤੁਸੀਂ ਲੇਕਿਨ ਵਾਜ਼ਿਆ ਕਰਕੇ ਤੁਹਾਡੇ ਕੋਲ ਕਾਫੀ ਪੇਜਿਸ ਹੁੰਦੇ ਨੇ, ਇਸ ਲਈ ਲਾਈਨਾਂ ਬਚਾਉਣ ਦੇ ਚੱਕਰਾਂ 'ਚ ਨਹੀਂ ਪੈਣਾ। ਸਬਕ ਦਾ ਸਰਨਾਮਾ ਇੱਕ ਲਾਈਨ 'ਚ, ਉਹਦੇ ਸਾਹਮਣੇ ਹੀ ਕਸਮੈਲਾ ਚੰਨ, ਦੂਜੀ ਲਾਈਨ ਵਿੱਚ ਲਿਖਣੇ ਲਿਖਾਰੀ ਦਾ ਨਾਮ, ਉਸੇ ਲਾਈਨ ਦੇ ਸਾਹਮਣੇ ਲਿਖ ਦੇਣਾ ਹੈ ਹੁਸੈਨ ਸ਼ਾਦ। ਤੀਜੀ ਲਾਈਨ 'ਚ ਲਿਖਣਾ ਹੈ ਸਿਆਕੋ ਸਬਾਕ ਜਾਂ ਬ੍ਰੈਕਟ 'ਚ ਲਿਖ ਦਿਓ ਅਗੜ ਪਿੱਛੜ, ਉਹਦੇ ਸਾਹਮਣੇ 2 ਨੁਕਤੇ ਕੋਲਨ ਲਾਣੇ ਨੇ। ਇਸ ਤੋਂ ਜਿੱਥੇ ਕੋਲਨ ਲਾਣੇ ਨੇ ਉਸ ਤੋਂ ਥਰਡੀ ਲਾਈਨ 'ਚੋਂ ਤੁਸੀਂ ਸਿਆਕੋ ਸਬਾਕ ਲਿਖਣਾ ਸ਼ੁਰੂ ਕਰਨਾ। 5 ਤੋਂ 6 ਲਾਈਨਾਂ ਤੋਂ ਵੱਧ ਨਹੀਂ ਕਰਨਾ। ਤੁਸੀਂ ਸਿਆਕੋ ਸਬਾਕ ਲਿਖਦੇ ਹੋਇਆ ਜੇ ਤੁਸੀਂ ਪੂਰੇ ਸਬਕ ਨੂੰ ਨਿਚੋੜਨਾ ਹੈ, ਉੱਥੇ ਤੁਸੀਂ ਪੈਰਾਗ੍ਰਾਫ ਦੇ ਵਿੱਚ ਵੀ ਜੋ ਬਿਆਨ ਕੀਤਾ ਗਿਆ ਉਹਨੂੰ ਤੁਸੀਂ ਇੱਕ ਅੱਧੀ ਲਾਈਨ ਦੇ ਵਿੱਚ ਬਿਆਨ ਕਰ। ਫਿਰ ਅੱਗੇ ਤਸ਼ਰੀਹ ਦਾ ਮੈਂ ਤੁਹਾਨੂੰ ਦੱਸਿਆ ਕਿ ਪਹਿਲਾ ਪੈਰਾਗ੍ਰਾਫ ਜਿਹੜੇ ਪੈਰਾਗ੍ਰਾਫ ਨੂੰ ਗੌਰ ਨਾਲ ਪੜ੍ਹਨਾ ਹੈ, ਉਹਦੇ ਮੁਸ਼ਕਿਲ ਲਫ਼ਜ਼ ਸਹੀ ਤਰ੍ਹਾਂ ਸਮਝਣੇ ਨੇ ਔਰ ਪਹਿਲੀ ਜਿਹੜੀ ਲਾਈਨ ਲਿਖਣੀ ਹੈ ਤਸ਼ਰੀਹ ਵਾਸਤੇ ਦਿੱਤੇ ਗਏ ਪੈਰਾਗ੍ਰਾਫ ਵਿੱਚ ਲਿਖਾਰੀ ਨੇ ਬੜੇ ਢੁਕਵੇਂ ਅੰਦਾਜ਼ ਨਾਲ ਬਿਆਨ ਕੀਤਾ ਹੈ ਕਿ ਅੱਗੇ ਤੁਸੀਂ ਅੱਗੇ ਲਿਖਣਾ ਸ਼ੁਰੂ ਕਰ ਦੇਣਾ ਹੈ ਔਰ ਇੱਕ ਇੱਕ ਸਤਰ ਨੂੰ ਤੁਸੀਂ ਵੇਖਣਾ ਹੈ ਕਿ ਕਿਵੇਂ, ਕਿਉਂ, ਕਦੋਂ, ਕਿੱਥੇ, ਇਹ ਸਾਰੇ ਚੀਜ਼ਾਂ ਦੇ ਨਾਲ ਤੁਸੀਂ ਉਹਨੂੰ ਸਵਾਲ ਜਦੋਂ ਕਰੋਗੇ ਕਿਸੇ ਵੀ ਗੱਲ ਨੂੰ ਤੇ ਤੁਹਾਨੂੰ ਆਪਣੇ ਆਪ ਹੀ ਉਹਦੀ ਤਸ਼ਰੀਹ ਸਾਹਮਣੇ ਆਂਦੀ ਜਾਏਗੀ। ਯਾਨੀ ਅਗਰ ਪਹਿਲੀ ਲਾਈਨ ਹੈ ਇਸ ਤੋਂ ਮਗਰੋਂ ਅਨਵਰ ਨੂੰ ਘਰ ਲੁੱਟਣੋਂ ਕੋਈ ਨਾ ਰੋਕ ਸਕਿਆ, ਤੇ ਕਿਉਂ ਨਾ ਰੋਕ ਸਕਿਆ, ਕਦੋਂ ਨਾ ਰੋਕ ਸਕਿਆ, ਕਿਵੇਂ ਨਾ ਰੋਕ ਸਕਿਆ, ਕਿੱਥੇ ਦੇ ਇਹ ਜਿਹੜੇ ਵਾਕਿਆਤ ਨੇ, ਯਾਨੀ ਉਹਦੇ ਘਰ ਦੇ ਵਿੱਚ ਆਉਣ ਦੇ ਔਰ ਬਾਹਰ ਦੇ ਸਾਰੀ ਜਿਹੜੀ ਕਹਾਣੀ ਹੈ ਉਹ ਤੁਹਾਡੀ ਇਹਦੇ ਵਿੱਚ ਖੁੱਲ ਕੇ ਆ ਜਾਏਗੀ। ਲੇਕਿਨ ਤੁਸੀਂ ਇਹਦੀ ਤਫਸੀਲ 'ਚ ਹੀ ਨਹੀਂ ਜਾਣਾ। ਤੁਸੀਂ ਕੋਸ਼ਿਸ਼ ਕਰਨੀ ਇੱਕ ਲਾਈਨ ਨੂੰ 4 ਲਾਈਨਾਂ ਤੱਕ ਫੈਲਾਓ, ਜੇ ਨਹੀਂ 4 ਤੇ ਫੈਲਦੀਆਂ ਤੇ 3 ਲਾਈਨਾਂ ਤੱਕ। 4 ਲਾਈਨਾਂ ਦਾ 4.5 ਲਾਈਨਾਂ ਦਾ ਪੈਰਾਗ੍ਰਾਫ ਆਏਗਾ ਤਾਂ ਤੁਸੀਂ ਉਹਨੂੰ 12 ਤੋਂ 15 ਲਾਈਨਾਂ ਤੱਕ ਤਸ਼ਰੀਹ ਵਾਸਤੇ ਲੈ ਜਾਓ। ਆਖਰ ਤੇ 3 ਲਾਈਨਾਂ ਤੁਹਾਨੂੰ ਜਿਹੜੀਆਂ ਦੱਸੀਆਂ ਨੇ ਉਹਨੂੰ ਸੁਣ ਲਓ, ਉਹਦੇ ਵਿੱਚ ਹੁਸੈਨ ਸ਼ਾਦ ਦਾ ਰਾਈਟਿੰਗ ਸਟਾਈਲ ਆ ਜਾਏਗਾ ਤੇ ਤੁਹਾਡਾ ਇਸ ਸਬਕ ਦੇ ਬਾਰੇ ਕ੍ਰਿਟੀਕਲ ਐਪਰੀਸੀਏਸ਼ਨ ਉਹਦੇ ਵਿੱਚ ਆ ਜਾਏਗੀ ਔਰ ਇਹਨੂੰ ਤੁਸੀਂ ਪੈਰਾਗ੍ਰਾਫ ਵਾਈਜ਼ ਸਾਰਾ ਪੈਰਾਗ੍ਰਾਫ ਵਾਈਜ਼ ਇੱਕੋ ਹੀ ਲਗਾਤਾਰ ਲਿਖ ਦੋਗੇ ਤੇ ਫਿਰ ਵੀ ਗਲਤ ਨਹੀਂ ਹੋਏ। ਹੁਣ ਅਸੀਂ ਕੱਲ ਜਿਹੜਾ ਸਬਕ ਛੱਡਿਆ ਸੀ ਉੱਥੋਂ ਸ਼ੁਰੂ ਕਰਨੇ ਆ।
ਅਖੀਰ ਘਰ ਉਜੜ ਗਿਆ। ਘਰ ਦਾ ਭਾਂਡਾ ਟੀਂਡਾ ਮਾੜਾ ਮੋਟਾ ਫਰਨੀਚਰ ਗਹਿਣੇ ਲੱਤੇ ਸਭ ਉਹਨੇ ਹੋਂਜ ਕੇ ਧੂਏਂ ਰਾਹੀਂ ਉਡਾ ਦਿੱਤੇ, ਕਿਉਂਕਿ ਉਹ ਨਸ਼ਾ ਕਰ ਰਿਹਾ ਔਰ ਨਸ਼ੇ ਦੇ ਵਿੱਚ ਉਹ ਚੱਲ ਰਿਹਾ ਔਰ ਉਸੇ ਹੀ ਹੋਂਜ ਕੇ ਉਸਨੇ ਸਭ ਕੁਝ ਵਿਗਾੜ ਦਿੱਤਾ ਹੈ, ਸਭ ਕੁਝ ਵੇਚ ਦਿੱਤਾ ਹੈ। ਇਹ ਜਿਹੜੇ ਨਸ਼ੇ ਸੀ ਇਹਦੇ ਬਾਰੇ ਤੁਹਾਨੂੰ ਬਾਰ-ਬਾਰ ਦੱਸਿਆ ਗਿਆ, ਪਿਛਲੇ ਲੈਕਚਰ ਵਿੱਚ ਵੀ ਦੱਸਿਆ ਗਿਆ ਕੁਝ ਚੀਜ਼ਾਂ ਕਿ ਲੋਕ ਜਿਹੜੇ ਨੌਜਵਾਨ ਨੇ ਉਹ ਕਿਉਂ ਕਰਦੇ ਨੇ ਨਸ਼ਾ। ਬਹੁਤ ਜ਼ਿਆਦਾ ਨੌਜਵਾਨਾਂ ਨੂੰ, ਮੁੰਡੇ ਹੋਣ ਕੁੜੀਆਂ ਹੋਣ, ਉਹਨਾਂ ਨੂੰ ਫਿਟ ਰਹਿਣ ਦੀ ਜਿਹੜੀ ਹੈ ਉਹ ਬਿਮਾਰੀ ਜਾਂ ਸ਼ੌਕ ਹੁੰਦਾ ਹੈ ਕਿ ਮੈਨੂੰ ਫਿਟ ਲੱਗਣਾ ਚਾਹੀਦਾ, ਮੈਂ ਫਲਾਂ ਦੇ ਅਗਰ ਡੋਲੇ ਨੇ, ਫਲਾਂ ਦੇ ਅਗਰ ਸਿਕਸ ਪੈਕਸ ਨੇ ਤੇ ਫਲਾਂ ਦੇ ਤੇ ਮੇਰੇ ਵੀ ਇੰਝ ਹੋਣੇ ਚਾਹੀਦੇ ਨੇ, ਉਹਦੇ ਵਾਸਤੇ ਮੈਡੀਸਨ ਖਾਣਾ ਸ਼ੁਰੂ ਕਰ ਟੂ ਫਿਟ ਇਨ। ਇਹ ਬਹੁਤ ਜ਼ਿਆਦਾ ਯਾਨੀ ਤੁਹਾਡੇ ਜਿਸਮ ਦੀ ਜਿਹੜੀ ਲੋੜ ਹੈ ਉਸ ਨੂੰ ਐਕਸਰਸਾਈਜ਼ ਦੇ ਨਾਲ ਤੁਸੀਂ ਪੂਰਾ ਕਰੋ, ਉਸ ਨੂੰ ਆਪਣੇ ਖਾਣੇ ਤੇ ਕਾਬੂ ਨਾਲ ਪੂਰਾ ਕਰੋ, ਅੱਛੇ ਅੱਛੇ ਖਿਆਲਾਂ ਨਾਲ ਪੂਰਾ ਕਰੋ, ਆਪਣੀ ਮਜ਼ਹਬੀ ਰਸੂਮਾਤ ਪੂਰਾ ਕਰਦਿਆਂ ਹੋਇਆਂ ਤੁਹਾਡੇ ਅੰਦਰ ਜਦੋਂ ਖੁਸ਼ੀ ਹੋਏਗੀ ਤੁਹਾਡੇ ਚਿਹਰੇ ਤੇ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਏ। ਜੇ ਤੁਸੀਂ ਮੈਡੀਸਨ ਖਾ ਕੇ ਫਿਟ ਰਹਿ ਰਹੇ ਹੋ, ਆਪਣੀ ਬਾਡੀ ਬਣਾ ਰਹੇ ਹੋ, ਜਾਂ ਤੁਹਾਨੂੰ ਐਵੇਂ ਗੱਲ ਕਰਦੇ ਕਰਦੇ ਯਾਦ ਆ ਗਈ ਕਿ ਯੂਨਾਨ ਦਾ ਜਿਹੜਾ ਸਭ ਤੋਂ ਬਦਸ਼ਕਲ ਇਨਸਾਨ ਸੀ ਨਾ, ਯਾਨੀ ਉਹਨੂੰ ਡੱਡੂ ਕਿਹਾ ਜਾਂਦਾ ਸੀ, ਉਹ ਸੀ ਸੁਕਰਾਤ। ਔਰ ਉਸ ਵੇਲੇ ਖੂਬਸੂਰਤ ਜਿਸਮਾਂ ਦੇ ਜਿਹੜੇ ਨੇ ਮੁਕਾਬਲੇ ਹੁੰਦੇ ਸੀ ਔਰ ਲੋਕ ਜ਼ਿਆਦਾ ਤੋਂ ਜ਼ਿਆਦਾ ਆਪਣੇ ਜਿਸਮ ਨੂੰ ਸਵਾਰਨ ਤੇ ਜ਼ੋਰ ਦਿੰਦੇ ਸੀ। ਅੱਜ ਅਸੀਂ ਕਿਸੇ ਇੱਕ ਦਾ ਵੀ ਨਾਂ ਨਹੀਂ ਜਿਹੜਾ ਹੈ ਸਾਨੂੰ ਚੇਤਾ, ਪਰ ਸਾਨੂੰ ਸੁਕਰਾਤ ਚੇਤਾ ਹੈ। ਭਾਵੇਂ ਸੁਕਰਾਤ ਉਸ ਵੇਲੇ ਉਹਨਾਂ ਨੂੰ ਨਹੀਂ ਸੀ ਪਾਇਆ, ਪਰ ਸੁਕਰਾਤ ਹਮੇਸ਼ਾ ਜ਼ਿੰਦਾ ਰਹਿ ਗਿਆ ਆਪਣੇ ਚੰਗੇ ਅਮਲ ਪਰੋਂ, ਆਪਣੇ ਅੰਦਰ ਦੀ ਰੋਸ਼ਨਾਈ ਪਰੋਂ। ਇਸ ਲਈ ਸੋਹਣੇ ਜਿਸਮ ਜਿਹੜੇ ਨੇ, ਸੋਹਣੀਆਂ ਜਿਹੜੀਆਂ ਸ਼ਕਲਾਂ ਨੇ, ਉਹ ਸਭ ਮਿੱਟੀ ਦੀਆਂ ਮੂਰਤਾਂ ਨੇ, ਉਹਨੇ ਮਿੱਟੀ ਦੇ ਵਿੱਚ ਹੀ ਚਲੇ ਜਾਣਾ ਹੈ। ਭਾਵੇਂ ਰੰਗ ਚਿੱਟਾ ਹੈ ਤੇ ਭਾਵੇਂ ਕਾਲਾ ਹੈ ਤੇ ਮਿੱਟੀ। ਘਰ ਦੇ ਨਾਲ ਨਾਲ ਮਾਂ ਧੀ ਦੇ ਪਰਸ ਤੇ ਸੂਟਕੇਸ ਵੀ ਖਾਲੀ ਹੋ ਗਏ ਤੇ ਦਿਲ ਭਰ ਗਏ। ਦੁੱਖਾਂ ਦਰਦਾਂ ਨਾਲ ਅੱਖਾਂ ਵਿੱਚ ਬੇਆਸੀ ਦੀ ਧੂੜ ਦੂਰ ਤਾਈਂ ਖਿਲਰ ਗਈ। ਬੇਆਸੀ, ਨਾ ਉਮੀਦੀ, ਯਾਨੀ ਉਹਦੇ ਕੋਲ ਨਾ ਉਮੀਦੀ ਹੈ। ਜਦੋਂ ਇਨਸਾਨ ਵੇਲਾ ਇਸ ਤਰ੍ਹਾਂ ਆਪਣਾ ਬਰਬਾਦ ਕਰਦੇ ਤੇ ਉਹਦੇ ਕੋਲ ਨਾ ਉਮੀਦੀ ਤੋਂ ਵਕਤ ਕੁਛ ਨਹੀਂ ਰਹਿੰਦਾ। ਜਿਹਨੇ ਹੰਝੂਆਂ ਦੇ ਪਾਣੀ ਨੂੰ ਖੁਸ਼ ਕਰਤਾ, ਜਦੋਂ ਕੁਝ ਵੀ ਬਾਕੀ ਨਾ ਬਚਿਆ ਤੇ ਅਨਵਰ ਨੇ ਘਰ ਆਉਣਾ ਹੀ ਛੱਡ ਦਿੱਤਾ। ਕਿਉਂ ਘਰ ਆਉਣਾ ਛੱਡਤਾ? ਕਿਉਂਕਿ ਉਹਨੂੰ ਪੈਸੇ ਚਾਹੀਦੇ ਸਨ। ਉਹ ਪੈਸੇ ਵਾਸਤੇ ਫਾਵਾ ਹੋਇਆ ਫਿਰਦਾ ਸੀ, ਉਹ ਪੈਸੇ ਵਾਸਤੇ ਚਾਹ ਰਿਹਾ ਸੀ ਕਿ ਉਸ ਨੂੰ ਪੈਸੇ ਮਿਲਣ। ਜਦੋਂ ਤੱਕ ਉਹਨੂੰ ਘਰੋਂ ਪੈਸੇ ਮਿਲਦੇ ਰਹੇ ਉਹ ਆਂਦਾ ਗਿਆ। ਜਦੋਂ ਉਹਨੂੰ ਘਰੋਂ ਪੈਸੇ ਮਿਲਣਾ ਬੰਦ ਹੋ ਗਏ ਔਰ ਫਿਰ ਉਸਨੇ ਮੁਕਾ ਦਿੱਤਾ ਆਪਣੇ ਆਪ ਨੂੰ, ਘਰ ਆਉਣ ਨਾਲ ਤਾਲੁਕ ਹੀ ਮੁਕਾ ਦਿੱਤਾ। ਕਿਉਂਕਿ ਨਸ਼ਾ ਜਿਹੜਾ ਹੈ ਉਹ ਇੱਕ ਵੇਲਾ ਆਉਂਦਾ ਹੈ ਕਿ ਤੁਹਾਨੂੰ ਆਪਣੇ ਆਪ ਤੋਂ ਬੇਗਾਨਾ ਕਰ ਦਿੰਦਾ ਹੈ, ਆਪਣੇ ਘਰ ਵਾਲਿਆਂ ਤੋਂ ਬੇਗਾਨਾ ਕਰ ਦਿੰਦਾ ਹੈ, ਔਰ ਫਿਰ ਮੈਮਰੀ ਲੈਪਸ, ਉਹਦੀ ਯਾਦਾਸ਼ਤ ਵੀ ਖਤਮ ਹੋਣਾ ਸ਼ੁਰੂ, ਔਰ ਸੋਚ ਵਿਚਾਰ ਨਹੀਂ ਰਹਿੰਦਾ, ਪੂਅਰ ਕੰਸਨਟ੍ਰੇਸ਼ਨ, ਉਹਦੀ ਸੋਚ ਵਿਚਾਰ ਜਿਹੜੀ ਹੈ ਉਹ ਕੋਈ ਨਹੀਂ ਰਹਿੰਦੀ। ਉਹ ਗੱਲ ਕਰਦਿਆਂ ਕਰਦਿਆਂ ਜਿਹੜਾ ਹੈ ਉਹ ਭਟਕਣ ਲੱਗ ਪੈਂਦਾ, ਉਹ ਵੇਖਦਾ ਹੈ ਕਿ ਕੀ ਕਰੀਏ, ਲੇਕਿਨ ਇੱਕਦਮ ਹੀ ਖਤਮ ਹੋ ਜਾਂਦਾ। ਇਸ ਲਈ ਨਸ਼ਾ ਜਿਹੜਾ ਹੈ ਦਿਮਾਗ ਤੇ ਵੀ ਅਸਰ ਕਰਨ ਲੱਗ ਪੈਂਦਾ। ਆਪਣੇ ਬਾਲਾਂ ਨੂੰ ਜਿੱਥੇ ਅਗਵਾਈ ਕਰੋ, ਉੱਥੇ ਬੱਚਿਆਂ ਦੇ ਬਾਲਾਂ ਦੇ ਦੋਸਤਾਂ ਮਿੱਤਰਾਂ ਸਹੇਲੀਆਂ ਤੇ ਵੀ ਦੇਖੋ ਕਿ ਉਹਨਾਂ ਤੇ ਵੀ ਚੈੱਕ ਐਂਡ ਬੈਲੈਂਸ ਹੋ ਕਿ ਉਹ ਕੌਣ ਨੇ ਤੇ ਕਿਹੜੇ ਕਿਹੜੇ ਬੈਕਗਰਾਊਂਡ ਨਾਲ ਉਹਨਾਂ ਦਾ ਤਾਲੁਕ ਹੈ। ਫਿਰ ਅਸੀਂ ਹੁਣ ਪੜ੍ਹਦੇ ਹਾਂ, ਜਦੋਂ ਕੁਝ ਵੀ ਬਾਕੀ ਨਾ ਬਚਿਆ ਤੇ ਅਨਵਰ ਨੇ ਘਰ ਆਉਣਾ ਹੀ ਛੱਡ ਦਿੱਤਾ। ਉਹ ਕਿਧਰੇ ਨਸ਼ੇਬਾਜ਼ਾਂ ਦੇ ਡੇਰਿਆਂ ਤੇ ਨੰਗੀ ਜ਼ਮੀਨ ਉੱਤੇ ਬਿਨ ਪਾਣੀ ਦੀ ਮੱਛੀ ਵਾਂਗੂ ਤੜਫਦਾ ਪਿਆ ਰਹਿੰਦਾ ਤੇ ਇਹ ਆਸ ਲਈ ਰੱਖਦਾ ਕਿ ਖੁਰੇ ਕੋਈ ਪੁਰਾਣਾ ਬੇਲੀ ਉਹਨੂੰ ਹਿਰਵਨ ਭਰੇ ਸਿਗਰਟ ਦਾ ਇੱਕ ਅੱਧ ਸੂਟਾ
ਲਵਾ ਦੇਵੇ, ਪਰ ਕੌਣ? ਉਹੀ ਦੋਸਤ, ਉਹੀ ਮਿੱਤਰ ਜਿਨ੍ਹਾਂ ਨੇ ਉਸ ਨੂੰ ਨਸ਼ੇ ਦੀ ਲੱਤ ਵਿੱਚ ਲਾਇਆ ਹੋਏਗਾ, ਪਰ ਹੁਣ ਜਦੋਂ ਉਹ ਬਹੁਤ ਹੀ ਮਾੜੀ ਹਾਲਤ ਵਿੱਚ ਹੈ, ਉਹਦੇ ਨਾਲ ਕੋਈ ਨਹੀਂ ਖਲੋਏਗਾ, ਉਹਨੂੰ ਕੋਈ ਵੀ ਨਹੀਂ, ਕਿਉਂਕਿ ਉਹ ਹੁਣ ਆਦੀ ਹੋ ਚੁੱਕਿਆ ਹੈ। ਔਰ ਉਹ ਜਿਨ੍ਹਾਂ ਨੇ ਇਸ ਕੰਮ 'ਤੇ ਲਾਇਆ ਹੈ, ਉਹਨਾਂ ਵਾਸਤੇ ਉਹ ਸਿਰਫ ਇੱਕ ਗਾਹਕ ਹੈ। ਮਰ ਗਿਆ ਤੇ ਨਵਾਂ ਆ ਜਾਏਗਾ ਉਹਨਾਂ ਦਾ ਗਾਹਕ। ਉਹਨਾਂ ਨੂੰ ਉਹਦੀ ਜ਼ਿੰਦਗੀ ਮੌਤ ਨਾਲ ਵੀ ਕੋਈ ਗਰਜ਼ ਨਹੀਂ। ਸਭ ਨੂੰ ਆਪਣੀ ਆਪਣੀ ਪਈ ਹੋਈ ਸੀ, ਹਰ ਕੋਈ ਆਪਣੀ ਸੂਲੀ ਉੱਤੇ ਆਪ ਹੀ ਲੜਿਆ। ਯਾਨੀ ਇਨਸਾਨ ਆਪਣੀ ਸੂਲੀ ਤੇ ਆਪਣੇ ਦੁੱਖਾਂ ਤੇ ਆਪਣੇ ਤਕਲੀਫਾਂ ਤੇ ਪਰੇਸ਼ਾਨੀਆਂ ਤੇ ਆਪਣੇ ਗਮ ਮੁਸਾਇਬ ਕਰਬ ਜਿਹੜੇ ਨੇ ਉਹ ਆਪ ਹੀ ਸਹਿਣੇ ਪੈਣ। ਔਰ ਦੂਸਰੀ ਸ਼ੈ, ਉਸਨੇ ਆਪਣੇ ਘਰ ਨਾਲ, ਆਪਣੇ ਪਰਿਵਾਰ ਨਾਲ, ਆਪਣੀ ਭੈਣ ਨਾਲ, ਆਪਣੇ ਭਰਾ ਨਾਲ, ਆਪਣੀ ਮਾਂ ਨਾਲ ਨਾਤਾ ਵੀ ਤੇ ਤੋੜ ਦਿੱਤਾ ਹੈ। ਉਸ ਦਾ ਹੁਣ ਕੋਈ ਵੀ ਨਹੀਂ ਹੈ। ਬੇਰਹਿਮੀ ਤੇ ਬੇਮਰਵਤੀ ਦੀ ਇਹ ਮੌਸਮ, ਬੇਰਹਿਮੀ ਤੇ ਬੇਮਰਵਤੀ ਜਿਹਦੇ ਵਿੱਚ ਕੋਈ ਜਿਹੜਾ ਹੈ ਸਾਥ ਨਹੀਂ ਦੇ ਰਿਹਾ, ਯਾਨੀ ਕਿ ਉਹਦੇ ਵਾਸਤੇ ਕੋਈ ਵੀ ਹੁਣ ਦੁਖੀ ਨਹੀਂ ਹੈ, ਕੋਈ ਪਰੇਸ਼ਾਨ ਨਹੀਂ ਹੈ। ਬੇਮਰਵਤੀ ਯਾਨੀ ਬੇਲਿਹਾਜ਼ੀ, ਬਦਲਿਹਾਜ਼ੀ, ਕਿਉਂਕਿ ਉਹ ਆਪ ਵੀ ਤੇ ਬਦਲਿਹਾਜ਼ ਹੋਇਆ। ਇਹ ਮੌਸਮ ਉਹਦੇ ਜ਼ਿਹਨ ਦੀਆਂ ਬਾਰੀਆਂ ਵਿੱਚੋਂ ਝਾਂਕਦਾ ਹੈ। ਉਹਨੂੰ ਯਾਦ ਆਉਂਦਾ ਕਿ ਉਸਨੇ ਕਿੰਨਾ ਭੈੜਾ ਕੀਤਾ ਹੈ ਆਪਣੇ ਪਰਿਵਾਰ ਨਾਲ। ਉਹ ਵਾਪਸ ਘਰ ਪਰਤਣ ਦਾ ਸੋਚਦਾ, ਪਰ ਹੁਣ ਕਰੇ ਤੋਬਾ ਦੇ ਵੇਲੇ ਲੰਘ ਗਏ ਤੋਬਾ ਵਾਲੇ, ਰਾਤਾਂ ਹੋਕੇ ਪਰੰਦੀਆਂ ਨੇ। ਜੋ ਹੋਇਆ ਉਹ ਹੋਣਾ ਹੀ ਸੀ, ਤੇ ਹੋਣੀ ਰੋਕਿਆਂ ਰੁਕਦੀ ਨਹੀਂ। ਇੱਕ ਵਾਰੀ ਜੇ ਗੱਲ ਸ਼ੁਰੂ ਹੋ ਜਾਏ, ਗੱਲ ਫਿਰ ਐਵੇਂ ਮੁੱਕਦੀ ਨਹੀਂ। ਤੇ ਵੇਲੇ ਲੰਘ ਗਏ ਤੋਬਾ ਵਾਲੇ, ਯਾਨੀ ਹੁਣ ਤੋਬਾ ਨਹੀਂ ਕਰ ਸਕਦੇ। ਕੁਝ ਗੁਨਾਹ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਤੋਬਾ ਵੀ ਕਬੂਲ ਨਹੀਂ ਹੁੰਦੀ, ਔਰ ਮੈਂ ਉਹਨਾਂ ਗੁਨਾਹਾਂ ਵਿੱਚੋਂ ਬੇਵਫਾਈ ਨੂੰ ਸਭ ਤੋਂ ਵੱਡਾ ਗੁਨਾਹ ਸਮਝਣਾ ਵਾ। ਬਾਕੀ ਗੁਨਾਹ ਤੇ ਹੈ ਹੀ ਨਹੀਂ। ਜੇ ਇਨਸਾਨ ਦਾ ਇਨਸਾਨ ਦੇ ਵਰਤਾਰੇ ਦੇ ਲਿਹਾਜ਼ ਨਾਲ ਬੇਵਫਾਈ ਅਜਿਹਾ ਗੁਨਾਹ ਹੈ ਜਿਹਦੀ ਤੋਬਾ ਨਹੀਂ ਕਬੂਲ ਹੋਣੀ। ਘਰ ਜਾਣ ਦੀ ਹਿੰਮਤ ਹੁਣ ਨਾ ਉਹਦੇ ਜੁੱਸੇ ਵਿੱਚ ਸੀ, ਤੇ ਨਾ ਜੁੱਸਾ ਜਿਸਮ ਬਾਡੀ, ਕਿਉਂਕਿ ਉਹਦੇ ਜਿਸਮ ਤੇ ਖੋਖਲਾ ਹੋ ਚੁੱਕਿਆ, ਨਸ਼ੇ ਨੇ ਉਹਦਾ ਜਿਸਮ ਨੂੰ ਖੋਖਲਾ ਕਰ ਛੱਡਿਆ, ਤੇ ਨਾ ਰੂਹ ਵਿੱਚ, ਤੇ ਨਾ ਉਹਦੀਆਂ ਅੱਖਾਂ ਵਿੱਚ ਸੀ। ਯਾਨੀ ਉਹ ਅੱਖਾਂ ਜਿਹੜੀਆਂ ਇਨਸਾਨ ਵਾਸਤੇ ਇਨਸਾਨ ਦੇ ਅੰਦਰ ਨੂੰ ਦੱਸਦੀਆਂ, ਯਾਨੀ ਇਨਸਾਨ ਦੇ ਅੰਦਰ ਨੂੰ ਜੇ ਵੇਖਣ ਹੋਏ ਤੇ ਉਹਦੀਆਂ ਅੱਖਾਂ ਨੂੰ ਵੇਖਿਆ ਜਾ ਕਿ ਆਈਜ਼ ਆਰ ਦਾ ਵਿੰਡੋਜ਼ ਆਫ ਵਨ ਸੋਲ, ਕਿ ਕਿਸੇ ਵੀ ਇਨਸਾਨ ਦੀ ਰੂਹ ਦੀਆਂ ਜਿਹੜੀਆਂ ਬਾਰੀਆਂ ਹੁੰਦੀਆਂ ਨੇ ਉਹਦੀਆਂ ਅੱਖਾਂ ਹੁੰਦੀਆਂ ਨੇ। ਔਰ ਅੱਖਾਂ ਬੇਜਾਨ ਸਨ, ਜਿਨ੍ਹਾਂ 'ਚ ਮੌਤ ਨਹੀਂ ਸੀ। ਸ਼ਾਇਰੀ ਦੀ ਤਸ਼ਰੀਹ ਕਰਦੇ ਹਾਂ ਤੁਹਾਨੂੰ ਦੱਸਿਆ ਸੀ ਕਿ ਅੱਖਾਂ, ਕਿਸੇ ਬਾਲ ਦੀਆਂ ਅੱਖਾਂ ਦੀ ਚਮਕ ਵੇਖੋ ਤੇ ਕਿਸੇ 85 ਸਾਲ ਦੇ ਬੁੱਢੇ ਦੀਆਂ ਅੱਖਾਂ ਦੀ ਚਮਕ ਦੇਖੋ, ਤੇ ਤੁਹਾਨੂੰ ਚਮਕ ਦਾ ਵੀ ਅੰਦਾਜ਼ਾ ਹੋ ਜਾਏਗਾ, ਤੇ ਉਹਦੇ ਅੰਦਰ ਵਸਦੀ ਹੋਈ ਜ਼ਿੰਦਗੀ ਦਾ ਵੀ ਅੰਦਾਜ਼ਾ, ਔਰ ਜ਼ਿੰਦਗੀ ਦੀ ਤੰਗ ਦਾ ਵੀ ਅੰਦਾਜ਼ਾ, ਜ਼ਿੰਦਗੀ ਦੀ ਜੁੜਤ ਜਿਹੜੀ ਹੈ ਕਿਵੇਂ ਦੀ ਹੁੰਦੀ ਹੈ ਉਹਦਾ ਵੀ ਅੰਦਾਜ਼ਾ ਹੋ ਜਾਏਗਾ। ਉਹਦੇ ਜੁੱਸੇ ਵਿੱਚ ਨਾ ਰੂਹ ਵਿੱਚ, ਨਾ ਉਹਦੀਆਂ ਬੇਜਾਨ ਲਾਸ਼, ਜ਼ਮਾਨੇ ਦੀਆਂ ਠੋਕਰਾਂ ਵਿੱਚ ਤੇ ਬੇਰਹਿਮ ਸਮੇਂ ਦੇ ਪੈਰਾਂ ਸਮਾਂ ਵੇਲਾ, ਪੈਰਾਂ ਥੱਲੇ ਮਧੋਲੀ ਹੋਈ, ਯਾਨੀ ਬਿਲਕੁਲ ਕ੍ਰਸ਼ ਕੀਤੀ, ਕੁਚਲੀ ਹੋਈ। ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਸਾਹ ਗਵਾ ਦਿੱਤਾ, ਤੇ ਰੂਹ ਖਾਲੀ ਕਰ ਲਈ ਹਮੇਸ਼ ਲਈ, ਯਾਨੀ ਉਹ ਅਗਲੇ ਜਹਾਨ ਚਲਾ ਗਿਆ। ਘਰ ਅਨਵਰ ਦੀ ਲਾਸ਼ ਆਪਣੀ ਤੇ ਸ਼ਬਾਨਾ ਦੀਆਂ ਅੱਖਾਂ ਤੇ ਮਾਂ ਦਾ ਦਿਲ ਪਾਟ ਗਿਆ। ਮਾਂ ਤੇ ਮਾਂ ਹੈ, ਉਹਦੀ ਤਕਲੀਫ ਹੈ, ਉਹ ਪਰੇਸ਼ਾਨੀ ਦੇ ਵਿੱਚ ਹੈ। ਘਰੋਂ 2 ਜਨਾਜ਼ੇ ਚੁੱਕੇ, ਅਨਵਰ ਘਰੋਂ ਬਾਹਰ ਰਹਿੰਦਾ ਸੀ, ਤੇ ਸ਼ਬੋ ਮਾਂ ਦੇ ਆਸਰੇ 'ਚ, ਯਾਨੀ ਮਾਂ ਦੀ ਵੀ ਵਫਾਤ ਹੋ ਗਈ, ਮਾਂ ਵੀ ਇਸ ਅਗਲੇ ਜਹਾਨ ਚਲੀ ਗਈ। ਅਨਵਰ ਜਿਉਂਦਾ ਸੀ ਤੇ ਮਾਂ ਰੋਜ਼ ਮਰਦੀ ਸੀ। ਅੱਜ ਉਹ ਮਰ ਗਿਆ ਤੇ ਮਾਂ ਦਾ ਰੋਜ਼ ਦਾ ਮਰਨਾ ਜਿਉਣਾ ਮੁੱਕ ਗਿਆ। ਉਹ ਐਸੀ ਮੌਤ ਮਰਿਆ, ਮੌਤ ਜਿਹੜੀ ਏ ਉਹ ਬੜੀ ਖੌਫਨਾਕ ਸੀ, ਜਿਹੜੀ ਮਾਵਾਂ ਨੂੰ ਬੇਮੌਤ ਮਾਰ ਦਿੰਦੀ ਏ ਤੇ ਭੈਣਾਂ ਨੂੰ ਬੇਆਸਰਾ ਕਰ ਦਿੰਦੀ। ਸ਼ਬਾਨਾ ਘਰ ਦੇ ਬੂਹੇ ਦੀ ਸਰਦਲ ਤੇ ਬੈਠੀ, ਹੁਣ ਕਹਾਣੀ ਫਿਰ ਉੱਥੇ ਹੀ ਲੈ, ਕਹਾਣੀ ਉੱਥੇ ਹੀ ਲੈ, ਸਰਦਲ ਦਹਲੀਜ਼ ਤੇ ਬੈਠੀ ਗਵਾਚੀ ਹੋਈ ਸ਼ਬੋ ਨੂੰ ਭਾਲਦੀ ਸੀ, ਜਾਂ ਮਾਂ ਦੀ ਉਡੀਕ ਵਿੱਚ ਸੀ, ਜਾਂ ਫਿਰ ਆਪਣੇ ਜਵਾਨ ਭਰਾ ਦੇ ਆਵਣ ਦੀ ਆਸ ਲਾ ਕੇ ਬੈਠੀ ਸੀ, ਜਿਹੜਾ ਜ਼ਾਲਮ ਨਸ਼ੇ ਦੀ ਫਾਂਸੀ ਚੜ੍ਹ ਗਿਆ।
ਉਹ ਭਰਾ ਜਿਹੜਾ ਭਰੇ ਘਰ ਦਾ ਰਾਖਾ ਮੁਹਾਫਿਜ਼ ਹਿਫਾਜ਼ਤ ਕਰਨ ਵਾਲਾ, ਤੇ ਉਹਦੇ ਮੋਏ ਪਿਓ ਦੀ ਨਿਸ਼ਾਨੀ ਸੀ, ਉਹਦੇ ਮਰੇ ਪਿਓ ਦੀ, ਯਾਨੀ ਭਰਾਵਾਂ ਦੇ ਵਿੱਚ ਮਰਿਆ ਹੋਇਆ ਪਿਓ ਨਜ਼ਰ ਆ ਰਿਹਾ ਸੀ ਔਰ ਭੈਣਾਂ ਦੇ ਵਿੱਚ ਮਾਂ ਨਜ਼ਰ ਆ ਰਹੀ। ਕੌਣ ਕਿਹਨੂੰ ਪੁੱਛੇ ਕਿ ਸ਼ਬਾਨਾ ਤੋਂ ਕਿਹਦੀ ਆਸ ਤੇ ਦਲੀਸ ਤੇ ਬੈਠੀ? ਉਹਦੀ ਆਸ ਉਮੀਦ ਸਿਰਫ ਅਨਵਰ ਹੀ ਨਹੀਂ ਉਜੜਿਆ, ਅਨਵਰ ਦੇ ਘਰ ਵਾਲੇ ਵੀ ਉਜੜ ਗਏ। ਸ਼ਬਾਨਾ ਦਾ ਅਗਲਾ ਜੀਵਨ ਕੀ ਹੋਏਗਾ? ਇਹਦੇ ਵਿੱਚ ਵੀ ਕਈ ਸਵਾਲੀਆ ਨਿਸ਼ਾਨ ਜਿਹੜੇ ਲਿਖਾਰੀ ਨੇ ਸਾਨੂੰ ਅਨਸੈਡ ਅਨਟੋਲਡ ਜਿਹੜੇ ਨੇ ਉਹ ਦੱਸਦੇ ਨੇ। ਕਦੀ ਗਏ ਵੀ ਮੁੜ ਕੇ ਆਏ ਨੇ। ਉਹਦੀਆਂ ਖਾਲੀ ਅੱਖਾਂ ਵਿੱਚ ਸਵਾਏ ਖੌਫ ਦੇ ਕੁਝ ਨਹੀਂ ਸੀ, ਪਰ ਦੂਰ ਪੜੇ ਦੇ ਵਿਹੜੇ ਦੇ ਹਨੇਰੇ ਕੋਨੇ ਵਿੱਚ ਆਫਤਾਬ ਦਾ ਕਸਮੈਲਾ ਚਾਨਣ ਹੌਲੀ ਹੌਲੀ ਖਿੰਡਦਾ ਜਾ ਖਿਲਰਦਾ ਜਾ ਵਾਜ਼ਿਆ ਹੋ ਰਿਹਾ ਸੀ, ਕਿਉਂਕਿ ਉਹਦੀਆਂ ਅੱਖਾਂ 'ਚ ਹੁਣ ਹੰਝੂ ਜਿਹੜੇ ਨੇ ਉਹ ਘੱਟ ਗਏ ਨੇ। ਉਹਦੀਆਂ ਬੇਜਾਨ ਅੱਖਾਂ ਵਿੱਚ ਰੋਸ਼ਨੀ ਦੀ ਇੱਕ ਲਕੀਰ ਉੱਭਰ ਰਹੀ ਸੀ, ਆਫਤਾਬ ਦਾ ਚਾਨਣ, ਯਾਨੀ ਸੂਰਜ। ਆਫਤਾਬ ਦਾ ਚਾਨਣ ਉਹਦੇ ਨਿੱਕੇ ਭਰਾ। ਉਹਦੀ ਰੂਹ ਵਿੱਚੋਂ ਇੱਕ ਆਸ ਭਰੀ ਆਵਾਜ਼ ਉੱਭਰੀ ਹੋਈ, ਚਾਨਣ ਹੀ ਮੇਰਾ ਕੱਲ ਏ। ਉਹਦੇ ਆਲ ਦੁਆਲੇ ਖਿਲਰੀ ਬੇਯਕੀਨੀ ਤੇ ਬੇਵਸਾਈ, ਡਰ ਤੇ ਖੌਫ ਤੇ ਹਨੇਰਿਆਂ ਦੀ ਤਨੀ ਹੋਈ ਚਾਦਰ ਵਿੱਚੋਂ ਰੋਸ਼ਨੀ ਦੀਆਂ ਕਿਰਨਾਂ ਉਹਦੇ ਚਿਹਰੇ ਉੱਤੇ ਪੈ ਰਹੀਆਂ ਸਨ। ਇੰਝ ਜਾਪਦਾ ਸੀ, ਇੰਝ ਲੱਗਦਾ ਸੀ ਜਿਵੇਂ ਉਹਨੇ ਗਵਾਚੀ ਹੋਈ ਸ਼ਬਨ ਨੂੰ ਲੱਭਣ ਦੀ ਰਾਹ ਲੱਭ ਲਈ ਹੋਵੇ। ਮੇਰਾ ਵੀਰ, ਮੇਰਾ ਆਫਤਾਬ ਆਵਣ ਵਾਲੀ ਪਲਕ ਵਿੱਚ ਜ਼ਰੂਰ ਚਮਕੇ। ਯਾਨੀ ਹੁਣ ਆਫਤਾਬ ਦੇ ਕਿਰਦਾਰ ਵਿੱਚ ਜਿਹੜਾ ਉਹਦਾ ਆਮਨ ਵਾਲਾ ਵੇਲਾ ਹੈ, ਆਮਨ ਵਾਲੇ ਵੇਲੇ ਦੇ ਵਿੱਚ ਚੰਗੀ ਉਮੀਦ ਕੀਤੀ ਜਾ ਸਕਦੀ, ਯਾਨੀ ਆਪਣੀ ਨਵੀਂ ਨਸਲ ਨੂੰ ਸਾਂਭ ਲਿਆ ਜਾਏ, ਆਪਣੀ ਨਵੀਂ ਨਸਲ ਨੂੰ ਸਾਂਭ ਲਿਆ ਜਾਏ। ਆਫਤਾਬ ਨੂੰ ਸਾਂਭਣਾ, ਨਵੀਂ ਨਸਲ ਨੂੰ ਸਾਂਭਣਾ ਹੈ, ਨਵੀਂ ਨਸਲ ਨੂੰ ਬਚਾਉਣਾ ਹੈ, ਨਵੀਂ ਨਸਲ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਨਸ਼ਾ ਜਿਹੜਾ ਲਾਨਤ ਵਾਂਗੂ ਮੁਆਸ਼ਰੇ ਦੇ ਵਿੱਚ ਵੱਧਦਾ ਜਾ, ਐਸੀ ਲੱਤ ਜਿਹੜੀ ਨੌਜਵਾਨਾਂ ਨੂੰ ਘਰੋਂ ਬੇਘਰ ਕਰ ਦਿੰਦੀ ਹੈ ਤੇ ਜੀਵਨ ਤੋਂ ਦੂਰ ਕਰ ਦਿੰਦੀ। ਮੇਰਾ ਵੀਰ, ਮੇਰਾ ਆਫਤਾਬ ਆਉਣ ਵਾਲੀ ਪਲਕ ਵਿੱਚ ਜ਼ਰੂਰ ਚਮਕੇ। ਪਲਕ ਕਹਿੰਦੇ ਨੇ ਆਉਣ ਵਾਲੇ ਕੱਲ ਨੂੰ, ਟੁਮਾਰੋ ਨੂੰ। ਘਰ ਦੇ ਸਾਰੇ ਹਨੇਰੇ ਮੁੱਕ ਜਾਣ। ਘਰ ਤੋਂ ਮੁਰਾਦ ਇਨਫਰਾਦੀ ਘਰ ਨਹੀਂ, ਇਜਤਮਾਈ, ਯਾਨੀ ਪੂਰੇ ਸ਼ਹਿਰ, ਪੂਰਾ ਸੂਬਾ, ਪੂਰਾ ਮੁਲਕ, ਯਾਨੀ ਉਹਦਾ ਮੁਲਕ ਜਿਹੜਾ ਹੈ ਉਹ ਇਸ ਹਨੇਰੇ ਤੋਂ, ਮਨਸ਼ੀਆਤ ਦੇ ਹਨੇਰੇ ਤੋਂ ਬਚ ਜਾਏਗਾ। ਘਰ ਦੇ ਸਾਰੇ ਹਨੇਰੇ ਮੁੱਕ ਜਾਣਗੇ। ਕੋਈ ਮੌਤ ਦਾ ਸੁਦਾਗਰ ਇਹਦੀਆਂ ਰਗਾਂ ਵਿੱਚ ਜ਼ਹਿਰ ਨਹੀਂ ਉਤਾਰ ਸਕੇਗਾ। ਮੈਂ ਹੱਥ ਤੋੜ ਦਿਆਂਗੀ ਜਿਹੜਾ ਇਸ ਆਫਤਾਬ ਨੂੰ ਗਿਹਨਾਵਨ ਦੀ ਕੋਸ਼ਿਸ਼ ਕਰੇਗਾ, ਯਾਨੀ ਉਸ ਦੇ ਵਿੱਚ ਆਏਗਾ, ਯਾਨੀ ਉਸ ਦੀ ਰੋਸ਼ਨੀ ਨੂੰ, ਚਮਕ ਨੂੰ ਰੋਕ ਦੇਗਾ। ਸੂਰਜ ਤੇ ਜ਼ਮੀਨ ਤੇ ਚੰਨ, ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਲੈਕਚਰ ਵਿੱਚ ਵੀ ਕਿ ਚੰਨ ਤੇ ਜਿਹੜੀ ਰੋਸ਼ਨੀ ਹੈ ਸੂਰਜ ਦੀ ਪੈ ਰਹੀ ਹੈ, ਤੇ ਸੂਰਜ ਤੇ ਚੰਨ ਦੀ ਰੋਸ਼ਨੀ ਦੇ ਵਿੱਚ ਜੇ ਕੋਈ ਹੋਰ ਆ ਜਾਏਗਾ, ਜੇ ਜ਼ਮੀਨ ਆ ਜਾਏਗੀ ਤੇ ਉਹ ਗ੍ਰਹਿਣ ਲੱਗ ਜਾਏਗਾ। ਤੇ ਆਫਤਾਬ ਦੀ ਰੋਸ਼ਨੀ ਨੂੰ, ਚਾਨਣ ਦੀ ਰੋਸ਼ਨੀ ਨੂੰ ਉਹ ਚਾਹੁੰਦੀ ਹੈ, ਸ਼ਬਾਨਾ ਚਾਹੁੰਦੀ ਹੈ ਕਿ ਉਸ ਦੇ ਚਾਨਣ ਨੂੰ ਹਮੇਸ਼ਾ ਕਾਇਮ ਰੱਖੇਗੀ, ਉਸ ਨੂੰ ਗ੍ਰਹਿਣ ਨਹੀਂ ਲੱਗਣ ਦੇਗੀ। ਉਹਨੇ ਅਗਾਂਹ ਵੱਧ ਕੇ ਆਫਤਾਬ ਨੂੰ ਆਪਣੀ ਚਾਦਰ ਦੀ ਬੁੱਕਲ ਵਿੱਚ ਲਕੋ ਲਿਆ। ਇੱਕ ਕਸਮੈਲਾ ਚਾਨਣ, 14ਵੀਂ ਰਾਤ ਦਾ ਚਾਨਣ, 14ਵੀਂ ਕਸਮੈਲਾ ਚਾਨਣ, ਯਾਨੀ ਕਿ ਜਿਹੜਾ ਬਹੁਤ ਹੀ ਮੱਧਮ ਮਟਿਆਲਾ ਜਿਹਾ, ਜਿਹਦੀ ਰੋਸ਼ਨੀ ਵਾਜ਼ਿਆ ਨਹੀਂ ਹੈ, ਯਾਨੀ ਪਹਿਲੀ ਰਾਤ ਦਾ ਜਿਹੜਾ ਚਾਨਣ ਹੈ ਉਹਦੀ ਰੋਸ਼ਨੀ ਵੀ ਥੋੜੀ ਜਿਹੀ ਹੁੰਦੀ, ਥੋੜੀ ਦੇਰ ਵਾਸਤੇ ਮੁੱਕ ਜਾਂਦਾ, ਮਿਟ ਜਾਂਦਾ, ਖਤਮ ਹੋ ਜਾਂਦਾ ਹੈ, ਹਨੇਰੀ ਰਾਤ ਸ਼ੁਰੂ ਹੋ ਜਾਂਦੀ ਹੈ। ਲੇਕਿਨ 14ਵੀਂ ਦਾ ਰਾਤ ਪੂਰੇ ਜੋਬਨ ਤੇ, ਔਰ ਉਸ ਦਾ ਚਾਨਣ ਜਿਹੜਾ ਹੈ ਤੁਸੀਂ ਵੇਖਿਆ ਜਾ ਸਕਦਾ ਹੈ ਕਿ ਯਾਨੀ ਉਹ ਵੇਖਣ ਨੂੰ ਵੀ ਖੂਬਸੂਰਤ। ਸ਼ਾਇਰਾਂ ਨੇ 14ਵੀਂ ਦੇ ਹੀ ਚੰਨ ਨੂੰ ਜਿਹੜੀ ਮਿਸਾਲ ਬਣਾ ਕੇ ਆਪਣੇ ਮਹਿਬੂਬ ਦਾ ਚਿਹਰਾ ਦੱਸਿਆ, ਔਰ ਉਹ 14ਵੀਂ ਦਾ ਚਾਨਣ ਬਣ ਜਾਏਗਾ, ਯਾਨੀ 14ਵੀਂ ਦਾ ਚੰਨ ਬਣ ਜਾਏਗਾ। ਸ਼ਬਾਨਾ ਸੋਚ ਰਹੀ ਹੈ। ਫਿਰ ਇੰਝ ਜਾਪਦਾ ਸੀ ਜਿਵੇਂ ਉਹਨੇ ਆਪਣੇ ਪੂਰੇ ਕੱਲ ਨੂੰ ਮਹਿਫੂਜ਼ ਕਰਕੇ ਸ਼ਬੋ ਨੂੰ ਲੱਭ ਲਿਆ, ਯਾਨੀ ਉਸ ਨੂੰ, ਸ਼ਬਾਨਾ ਨੂੰ ਸ਼ਬੋ ਲੱਭਣ ਦੇ ਵਿੱਚ ਚਿਰ ਲੱਗਾ, ਔਰ ਉਸ ਨੂੰ ਆਪਣੇ ਭਰਾ ਆਫਤਾਬ ਨੂੰ, ਜੇ ਉਸਨੇ ਉਹਨੂੰ ਬਚਾ ਲਿਆ, ਜੇ ਉਹਨੇ ਨਸ਼ੇ ਦੀ ਲੱਤ ਤੇ ਨਾ ਲੱਗਣ ਦਿੱਤਾ, ਤੇ ਫਿਰ ਉਹ ਆਪਣੇ ਕੱਲ ਨੂੰ ਬਚਾ ਲੇਗੀ। ਔਰ ਆਪਣਾ ਆਉਣ ਵਾਲਾ ਕੱਲ ਬਚਾਉਂਦਿਆਂ ਹੋਏ ਉਹਨੂੰ ਇੰਝ ਲੱਗਦਾ ਪਿਆ ਜਿਵੇਂ ਉਹ ਆਪਣੇ ਬਾਲਪਨ, ਆਪਣੀ ਮਾਸੂਮੀਅਤ ਨੂੰ ਦੁਬਾਰਾ ਲੱਭ ਲੇਗੀ, ਔਰ ਉਹਨਾਂ ਲੋਕਾਂ ਨੂੰ ਤੋਂ ਆਫਤਾਬ ਨੂੰ ਬਚਾ ਲੇਗੀ
ਜਿਨ੍ਹਾਂ ਨੇ ਉਹਦੇ ਅਨਵਰ ਨੂੰ, ਉਹਦੇ ਭਰਾ ਅਨਵਰ ਨੂੰ ਇਸ ਨਸ਼ੇ ਦੀ ਲੱਤ ਵਿੱਚ ਸੁੱਟਿਆ ਤੇ ਉਸ ਨੂੰ ਮੁਆਸ਼ਰੇ ਨੇ ਹਮੇਸ਼ਾ ਵਾਸਤੇ ਮੁਕਾ ਦਿੱਤਾ। ਔਰ ਇਸ ਨਸ਼ੇ ਦੀ ਲੱਤ ਤੋਂ ਉਹ ਆਉਣ ਵਾਲੀ ਨਸਲ ਨੂੰ ਬਚਿਆ ਹੋਇਆ ਵੇਖਣਾ ਚਾਹੁੰਦੀ। ਇਸ ਲਈ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਇਸ ਨਸ਼ੇ ਦੀ ਲੱਤ ਤੋਂ ਬਚੋ, ਆਪਣੇ ਆਪ ਨੂੰ ਬਚਾਓ। ਆਪਣੇ ਮਿੱਤਰ, ਆਪਣੇ ਦੋਸਤ, ਆਪਣੇ ਸਹੇਲੀਆਂ, ਆਪਣੇ ਆਲ ਦੁਆਲ ਵੇਖੋ ਕਿ ਕੋਈ ਅਜਿਹਾ ਹੈ ਜਿਹੜਾ ਤੁਹਾਨੂੰ ਬਰਬਾਦੀ ਵਾਲੇ ਪਾਸੇ ਲਿਜਾ ਰਿਹਾ ਹੈ, ਉਹ ਤੁਹਾਡਾ ਦੋਸਤ ਨਹੀਂ ਹੋ ਸਕਦਾ, ਉਹ ਤੁਹਾਡਾ ਦੁਸ਼ਮਣ। ਆਪਣੇ ਅੰਦਰ ਡਿਸੀਜ਼ਨ ਪਾਵਰ ਕਰੋ, ਬੁਰਾਈ ਨੂੰ ਜਿਹੜਾ ਹੈ ਉਹ ਨਾ ਕਰਨ ਦਾ ਜਿਹੜਾ ਉਹ ਜਜ਼ਬਾ ਰੱਖੋ, ਔਰ ਇਹਦੇ ਵਿੱਚ ਕੋਈ ਨਾਰਾਜ਼ ਹੁੰਦਾ ਹੈ ਤੇ ਹੋ ਜਾਵੇ, ਲੇਕਿਨ 14ਵੀਂ ਦੇ ਚੰਨ ਨੂੰ ਕਸਮੈਲਾ ਚਾਨਣ ਨਾ ਹੋਣ ਦਿਓ, ਨਾ ਹੋਣ।